ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV84 ਦੇ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅਸੀਂ ਅੱਜ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਪੰਥਕ ਹਲਕਿਆਂ ਦੇ ਵਿੱਚ ਜਾਂ ਪੰਜਾਬੀ ਜਿੱਥੇ ਵੀ ਇਸ ਵਕਤ ਦੁਨੀਆ ਭਰ ਦੇ ਵਿੱਚ ਵਸਦੇ ਆ ਉਹਨਾਂ ਸਾਰਿਆਂ ਦਾ ਕਿਤੇ ਨਾ ਕਿਤੇ ਫੋਕਸ ਜਾਂ ਜਿਹੜਾ ਅਕਾਲੀ ਦਲ ਦਾ ਪਿਛਲੇ ਸਾਰੇ ਦਹਾਕੇ ਦੇ ਵਿੱਚ ਹਾਲ ਹੋਇਆ ਪੋਲੀਟੀਕਲੀ ਪੰਜਾਬ ਦੀ ਸਿਆਸਤ ਦੇ ਵਿੱਚ, ਜਿਵੇਂ ਅਕਾਲੀ ਦਲ ਮੰਨਫੀ ਹੋਇਆ, ਉਸ ਨੂੰ ਲੈ ਕੇ ਇੱਕ ਚਿੰਤਾ ਜ਼ਾਹਰ ਕੀਤੀ ਜਾਂਦੀ ਹੈ। ਅਤੇ ਬੀਤੀ ਕੱਲ੍ਹ ਜਦੋਂ ਸੁਖਬੀਰ ਸਿੰਘ ਬਾਦਲ ਵੱਲੋਂ ਮੁਆਫੀ ਮੰਗੀ ਗਈ ਹੈ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਜਿਹੜੀਆਂ ਗਲਤੀਆਂ ਉਹਨਾਂ ਕੋਲੋਂ ਹੋਈਆਂ ਨੇ, ਖਾਸ ਤੌਰ 'ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ, ਉਹ ਕਲਪਰੇਟਸ ਜਾਂ ਉਹ ਦੋਸ਼ੀ ਨਹੀਂ ਫੜ ਸਕੀ ਉਹਨਾਂ ਦੀ ਸਰਕਾਰ, ਉਹਦੇ ਲਈ ਉਹਨਾਂ ਨੇ ਮੁਆਫੀ ਮੰਗੀ ਹੈ। ਜਿਹਦੇ ਲਈ ਉਹਨਾਂ ਨੇ ਦੂਜੀ ਗੱਲ ਕਹੀ ਹੈ ਕਿ ਅਸੀਂ CBI ਦਾ ਸਾਡੇ 'ਤੇ ਇੰਨਾ ਕੁ ਜ਼ਿਆਦਾ ਪ੍ਰੈਸ਼ਰ ਬਣ ਗਿਆ ਸੀ ਉਦੋਂ ਪੋਲੀਟੀਕਲੀ ਕਿ ਸਾਨੂੰ ਉਹ ਸਾਰਾ ਕੇਸ CBI ਨੂੰ ਦੇਣਾ ਪਿਆ ਅਤੇ ਅਸੀਂ ਉਹਦੇ 'ਤੇ ਕਾਰਵਾਈ ਨਹੀਂ ਕਰ ਸਕੇ। ਸੋ ਇਹ ਜਿਹੜੀ ਮੁਆਫੀ ਹੈ ਇਹਨੂੰ ਕਈ ਪਹਿਲੂਆਂ ਤੋਂ ਦੇਖਿਆ ਜਾ ਰਿਹਾ ਹੈ, ਕਿਤੇ ਨਾ ਕਿਤੇ ਮਤਲਬ ਸਿੱਧੇ ਤੌਰ ਦੇ ਉੱਤੇ ਇਹਨੂੰ ਅਕਾਲੀ ਦਲ ਦੀ ਰਿਵਾਈਵਲ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚੋਂ ਅਕਾਲੀ ਦਲ ਦਾ ਵੋਟ ਬੈਂਕ ਵੀ ਘਟਿਆ ਅਤੇ ਅਕਾਲੀ ਦਲ ਦੀਆਂ ਜਿਹੜੀਆਂ ਸੀਟਾਂ ਸੀ ਉਹ ਵੀ ਘਟ ਕੇ ਉੱਥੇ ਤੱਕ ਆ ਗਈਆਂ ਨੇ ਜਿੱਥੇ ਅੱਜ ਦੀ ਡੇਟ ਦੇ ਵਿੱਚ ਅਕਾਲੀ ਦਲ ਮੇਜਰ ਆਪੋਜੀਸ਼ਨ ਦੇ ਤੌਰ ਦੇ ਉੱਤੇ ਵੀ ਪੰਜਾਬ ਦੇ ਵਿੱਚ ਉਹ ਹੈਸੀਅਤ ਸਿਆਸਤ ਦੇ ਪੱਖੋਂ ਨਹੀਂ ਰੱਖਦਾ। ਸੋ ਉਸ ਨੂੰ ਮੁੜ ਕੇ ਰਿਵਾਈਵ ਕਿਵੇਂ ਕੀਤਾ ਜਾ ਸਕਦਾ ਹੈ, ਉਹਦੇ ਵਿੱਚ ਜਿਹੜੀ ਪੰਥਕ ਪੋਲੀਟਿਕਸ ਹੈਗੀ ਹੈ, ਪੰਜਾਬ ਦੇ ਜਿਹੜੇ ਕੋਰ ਇਸ਼ੂਜ਼ ਸੀ ਜਿਹੜੇ ਅੱਜ ਤੋਂ 20-25 ਸਾਲ ਪਹਿਲਾਂ ਤੱਕ ਜਿਨ੍ਹਾਂ ਦੇ ਉੱਤੇ ਸਿਆਸਤ ਵੀ, ਜਿਨ੍ਹਾਂ ਇਸ਼ੂਜ਼ ਨੂੰ ਰੇਜ਼ ਕੀਤਾ ਜਾਂਦਾ ਸੀ ਅਕਾਲੀ ਦਲ ਵੱਲੋਂ, ਉਹਨਾਂ ਨੂੰ ਕਿਉਂ ਤਲਾਂਜਲੀ ਦਿੱਤੀ ਗਈ। ਸੋ ਕਈ ਇਸ ਕਿਸਮ ਦੇ ਪਹਿਲੂ ਨੇ ਜਿਨ੍ਹਾਂ 'ਤੇ ਵਿਚਾਰ ਚਰਚਾ ਹੋ ਰਹੀ ਹੈ ਹੁਣ ਮੀਡੀਆ ਦੇ ਵਿੱਚ, ਅਤੇ ਇਹਨਾਂ ਸਾਰੀਆਂ ਡਿਸਕਸ਼ਨਸ ਦਾ ਜਿਹੜਾ ਇੱਕ ਮੇਨ ਕੁਐਸਚਨ ਹੈ ਜਾਂ ਮੇਨ ਕੁਐਸਚਨ ਇਹੀ ਉੱਠਦਾ ਆ ਕਿ ਕੀ ਜਿਹੜੀ ਅਕਾਲੀ ਦਲ ਦੀ ਜਿਹੜੀ ਰਿਵਾਈਵਲ ਹੈ ਉਹ ਸੰਭਵ ਹੈ ਸੁਖਬੀਰ ਸਿੰਘ ਬਾਦਲ ਦੀ ਮੁਆਫੀ ਦੇ ਨਾਲ। ਇਹ ਇੱਕ ਵੱਡਾ ਸਵਾਲ ਹੈ ਜਿਹਦੇ ਵੱਖ-ਵੱਖ ਪਹਿਲੂਆਂ 'ਤੇ ਅਸੀਂ ਅੱਜ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੁਖਵਿੰਦਰ ਸਿੰਘ ਸਾਡੇ ਕੋਰਸਪੋਂਡੈਂਟ ਟੋਰਾਂਟੋ ਤੋਂ ਇਸ ਵਕਤ ਸਾਡੇ ਨਾਲ ਜੁੜੇ ਨੇ। ਆਓ ਵਿਚਾਰ ਚਰਚਾ ਦੀ ਸ਼ੁਰੂਆਤ ਕਰੀਏ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਕਿਵੇਂ ਦੇਖਦੇ ਹੋ ਪਹਿਲਾਂ ਤਾਂ ਓਵਰਆਲ ਹੀ ਗੱਲ ਕਰੀਏ ਵੀ ਇਹ ਜਿਹੜਾ ਪ੍ਰੈਸ਼ਰ ਸੀ ਅਕਾਲੀ ਦਲ ਦੇ ਉੱਤੇ, ਖਾਸ ਤੌਰ 'ਤੇ ਬਾਦਲ ਪਰਿਵਾਰ ਦੇ ਉੱਤੇ, ਥੱਲੋਂ ਵੀ ਈਵਨ ਉਹਨਾਂ ਦੀ ਜਿਹੜੀ ਇੰਟਰਨਲ ਪਾਰਟੀ ਹੈਗੀ ਆ ਉਹਦੇ ਵਿੱਚੋਂ ਵੀ ਇਹ ਪ੍ਰੈਸ਼ਰ ਕਾਫੀ ਲੰਬੇ ਸਮੇਂ ਤੋਂ ਬਣ ਰਿਹਾ ਸੀ ਕਿ ਇਸ ਇਸ਼ੂ ਨੇ, ਬੇਅਦਬੀਆਂ ਦੇ ਮਾਮਲੇ ਨੇ ਸਾਡੀ ਜਾਨ ਜਿਹੜੀ ਹੈ ਉਹ ਸੁਕਾ ਕੇ ਰੱਖੀ ਹੋਈ ਹੈ ਅਤੇ ਲੀਡਰਸ਼ਿਪ ਚੇਂਜ ਕਰਨ ਦੀਆਂ ਵੀ ਗੱਲਾਂ ਜਿਹੜੀਆਂ ਨੇ ਉਹ ਹੁੰਦੀਆਂ ਰਹੀਆਂ ਨੇ। ਇਕਬਾਲ ਸਿੰਘ ਝੁੰਦਾ ਕਮੇਟੀ ਬਣੀ ਅਤੇ ਉਹਦੀ ਵੀ ਰਿਪੋਰਟ ਨਹੀਂ ਜਨਤਕ ਕੀਤੀ ਗਈ। ਕਿਤੇ ਨਾ ਕਿਤੇ ਜਿਹੜੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਉਹ ਕਮੇਟੀ ਦੀ ਰਿਪੋਰਟ ਵੀ ਇਸੇ ਗੱਲ ਵੱਲ ਇਸ਼ਾਰਾ ਕਰਦੀ ਸੀ ਕਿ ਜਿਹੜੀ ਲੀਡਰਸ਼ਿਪ ਹੈ, ਟਾਪ ਲੀਡਰਸ਼ਿਪ ਹੈ, ਉਸ ਨੂੰ ਬਦਲਿਆ ਜਾਵੇ। ਉਸ ਗੱਲ ਵੱਲ ਤੇ ਨਹੀਂ ਗਏ ਸੁਖਬੀਰ ਸਿੰਘ ਬਾਦਲ, ਹਾਲਾਂਕਿ ਉਹਨਾਂ ਨੇ ਮੁਆਫੀ ਜ਼ਰੂਰ ਮੰਗੀ ਹੈ। ਸੋ ਮੁੱਖ ਮੁੱਦੇ 'ਤੇ ਜਾਣ ਤੋਂ ਪਹਿਲਾਂ ਓਵਰਆਲ ਕਿਵੇਂ ਦੇਖ ਰਹੇ ਹੋ ਜਿਹੜੀ ਇਹ ਮੁਆਫੀ ਹੈ? ਦੇਖੋ, ਜਿਹੜੀ ਇਹ ਮਾਫੀ ਆ, ਪਹਿਲੀ ਗੱਲ ਤਾਂ ਇਹ ਆ ਕਿ ਮਾਫੀ ਮੰਗੀ ਆ, ਇੱਕ ਸਮਾਗਮ ਰੱਖਿਆ ਗਿਆ ਉਹਦੇ 'ਚ, ਤੇ ਜਿਹੜਾ ਉੱਥੇ ਇਕੱਠ ਰੱਖਿਆ ਗਿਆ ਉਹ ਉਹਨਾਂ ਹੀ ਲੋਕਾਂ ਦਾ ਰੱਖਿਆ ਗਿਆ ਜਿਹੜੇ ਰਾਜ ਦੀ ਉਹ ਮਾਫੀ ਦੇ ਵਿੱਚ ਗੱਲ ਕਰਦੇ ਆ, ਜਿਹੜੇ ਉਹਨਾਂ ਦੇ ਭਾਈਵਾਲ ਰਹੇ ਉਹਨਾਂ ਸਾਰੇ ਕਰਮਾਂ ਦੇ ਵਿੱਚ ਜਿਨ੍ਹਾਂ ਦੇ ਚੱਲਦੇ ਆ ਅੱਜ ਉਹ ਮਤਲਬ ਇਹ ਗੱਲ ਤੇ ਆ ਗਿਆ ਕਿ ਅਸੀਂ ਗਲਤੀਆਂ ਕੀਤੀਆਂ, ਅਸੀਂ ਗੁਨਾਹ ਕੀਤੇ ਆ। ਕਿਉਂਕਿ ਜਦੋਂ ਤੁਸੀਂ ਗੁਨਾਹ ਕਰਦੇ ਹੋ ਤਾਂ ਹੀ ਤੁਸੀਂ ਮਾਫੀ ਮੰਗਦੇ ਹੋ। ਪਰ ਇਹ ਹੈ ਕਿ ਉਹ ਮਾਫੀ ਜਿਹੜੇ ਲੋਕ ਉੱਥੇ ਬੈਠੇ ਨੇ ਜਿਨ੍ਹਾਂ ਦੇ ਵਿੱਚ ਉਹ ਖੜ ਕੇ ਮਾਫੀ ਮੰਗ ਰਹੇ ਆ, ਉਹ ਕੋਈ ਪੰਥ ਸਾਹਮਣੇ ਨਹੀਂ ਮਾਫੀ ਮੰਗ ਰਹੇ ਆ, ਉਹ ਮਾਫੀ ਉਹਨਾਂ ਲੋਕਾਂ 'ਚ ਮੰਗ ਰਹੇ ਆ ਜਿਹੜੇ ਉਸ ਸਮੇਂ ਚੇਅਰਮੈਨੀਆਂ, ਅਹੁਦੇਦਾਰੀਆਂ ਉਹਨਾਂ ਦੇ ਸੱਤਾ ਦੇ ਵਿੱਚ, ਉਹਨਾਂ ਦੇ ਰਾਜ ਦੇ ਵਿੱਚ ਮਾਣਦੇ ਰਹੇ ਤੇ ਉਹਨਾਂ ਦੇ ਐਸੋਸੀਏਟ ਰਹੇ ਆ ਇਹ ਸਾਰੇ ਗੁਨਾਹਾਂ ਦੇ ਵਿੱਚ। ਤਾਂ ਪਹਿਲੀ ਗੱਲ ਤਾਂ ਮਤਲਬ ਇਹ ਜਿਹੜੀ ਆ ਇਹ ਮਾਫੀ ਕਿਸੇ ਵੀ ਤਰੀਕੇ ਦੇ ਨਾਲ ਮਤਲਬ ਇਹਨੂੰ ਮਾਫੀ ਕਿਹਾ ਹੀ ਨਹੀਂ ਜਾ ਸਕਦਾ। ਦੂਜਾ, ਇਹ ਵੀ ਇੱਕ ਬੜੀ ਸ਼ਰਾਰਤ ਦੇ ਨਾਲ ਇੱਕ ਸਿਆਸਤ ਕੀਤੀ ਗਈ। ਉਹਨਾਂ ਦੀ ਸ਼ਬਦਾਵਲੀ ਦੇਖੋ ਸੁਖਬੀਰ ਸਿੰਘ ਬਾਦਲ ਦੀ। ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਮੇਰਾ ਜਿਹੜਾ ਪਿਓ ਸੀ ਪ੍ਰਕਾਸ਼ ਸਿੰਘ ਬਾਦਲ, ਉਹਨੂੰ ਇਸ ਗੱਲ ਦਾ ਬੜਾ ਰੰਜ ਸੀ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਬੇਅਦਬੀਆਂ ਹੋਈਆਂ ਤੇ ਉਹ ਇਹ ਚਾਹੁੰਦੇ ਸੀ ਵੀ ਜਦੋਂ ਵੀ ਦੁਬਾਰਾ ਮੈਨੂੰ ਫੇਰ ਰਾਜ ਮਿਲੇ, ਮੈਨੂੰ ਫੇਰ ਸੱਤਾ ਮਿਲੇ, ਤਾਂ ਫੇਰ ਜਿਹੜੇ ਮੈਂ ਬੇਅਦਬੀਆਂ ਦੇ ਦੋਸ਼ੀ ਆ ਉਹਨਾਂ ਨੂੰ ਮੈਂ ਤਾਂ ਕਿ ਉਹਨਾਂ ਨੂੰ ਮੈਂ ਸਜ਼ਾਵਾਂ ਦੇਵਾਂ।
ਤਾਂ ਮਤਲਬ ਕੀ ਆ ਵੀ ਉੱਥੇ ਜਿਹੜੀ ਇੱਛਾ ਆ ਉਹ ਗੁਨਾਹ ਦੀ ਜਾਂ ਪਛਤਾਪ ਵਾਲੀ ਨਹੀਂ, ਬਸ ਇਹ ਆ ਵੀ ਤੁਸੀਂ ਹੁਣ ਸਾਨੂੰ ਦੁਬਾਰਾ ਸਰਕਾਰ 'ਚ ਲੈ ਕੇ ਆਓ, ਫਿਰ ਅਸੀਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਦੇਖੋ ਸਜ਼ਾਵਾਂ ਕਿਵੇਂ ਦਿੰਦੇ ਆ। ਤਾਂ ਤੁਹਾਡੇ ਤੇ ਜਿਹੜਾ ਭਰੋਸਾ ਆ ਪੰਥ ਉਹ ਕਿਵੇਂ ਕਰ ਸਕਦਾ ਆ? ਮਤਲਬ ਜੋ ਅੱਜ ਤੱਕ ਤੁਸੀਂ ਕੀਤਾ, 3 ਵਾਰ ਸਰਕਾਰਾਂ ਤੁਸੀਂ ਹਟਾਈਆਂ, ਕਿਉਂਕਿ ਜੇ 84 ਤੋਂ ਬਾਅਦ ਦਾ ਸਮਾਂ ਅਸੀਂ ਦੇਖੀਏ ਵੀ ਜਦੋਂ ਸਿੱਖਾਂ ਦੀ ਇੱਕ ਪੂਰੀ ਜੰਗ ਜਿਹੜੀ ਆ ਭਾਰਤ ਦੀ ਸਟੇਟ ਦੇ ਨਾਲ ਲੱਗੀ, ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਨੇ ਸ਼ਹੀਦ ਹੋਏ, ਸਿੱਖਾਂ ਦੇ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ, ਹੋਰ ਗੁਰਦੁਆਰਾ ਸਾਹਿਬ ਤੇ ਭਾਰਤੀ ਸਟੇਟ ਨੇ ਸਿੱਧਾ ਹਮਲਾ ਕੀਤਾ। ਤੇ ਉਸ ਤੋਂ ਬਾਅਦ ਤੁਸੀਂ 3 ਵਾਰ ਦੀ ਸਰਕਾਰ ਦੇ ਵਿੱਚ ਤੁਸੀਂ ਸਿੱਖਾਂ ਨੂੰ ਤਾਂ ਕਿਸੇ ਪਾਸੇ ਵੀ ਮਜ਼ਬੂਤ ਨਹੀਂ ਕੀਤਾ, ਸਿੱਖ ਸਟਰਗਲ ਨੂੰ, ਸਿੱਖਾਂ ਦੀ ਹਿਊਮਨ ਰਾਈਟਸ ਦੀ ਮੂਵਮੈਂਟ ਨੂੰ, ਬਲਕਿ ਤੁਸੀਂ ਹਮੇਸ਼ਾ ਜਿਹੜੀ ਭਾਰਤੀ ਸਟੇਟ ਆ ਜਿਹੜੀ ਕਿ ਸਿੱਖਾਂ ਦੇ ਉੱਤੇ ਹਮਲਾਵਰ ਸੀ ਉਹਦੇ ਟੂਲ ਬਣ ਕੇ ਸਿੱਖਾਂ ਨੂੰ ਸਨੱਬ ਕੀਤਾ। ਤੁਸੀਂ ਹਰ ਇੱਕ ਉਸ ਟੂਲ ਨੂੰ ਜਿਹੜਾ ਇੰਡੀਅਨ ਸਟੇਟ ਲਈ ਕੰਮ ਕਰਦਾ ਸੀ, ਜਿਹੜਾ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਜਿਨ੍ਹਾਂ ਨੇ ਕੀਤੀਆਂ ਨਾ ਪੁਲਿਸ ਅਫੀਸ਼ੀਅਲਸ ਨੂੰ, ਭਾਵੇਂ ਉਮਰਾ ਨੰਗਲ ਹੋਵੇ, ਭਾਵੇਂ ਸੁਮੇਧ ਸੈਣੀ ਹੋਵੇ, ਤੁਸੀਂ ਉਹਨਾਂ ਨੂੰ ਉੱਚ ਅਹੁਦਿਆਂ ਨਾਲ ਨਵਾਜਿਆ। ਤੁਸੀਂ ਇਜ਼ਹਾਰ ਆਲਮ ਵਰਗੇ ਬੰਦੇ ਨੂੰ ਆਪਣੀ ਪਾਰਟੀ ਦੇ ਵਿੱਚ ਉੱਚ ਅਹੁਦੇ ਨਾਲ ਨਵਾਜਿਆ। ਤੁਸੀਂ ਸਿੱਖਾਂ ਦੇ ਹਰ ਦੁਸ਼ਮਣ ਨੂੰ ਜਿਹੜਾ ਆ ਉਹਨੂੰ ਵੈਲਕਮ ਕੀਤਾ, ਉਹਨੂੰ ਨਵਾਜਿਆ, ਤੇ ਜਿਹੜੇ ਸਿੱਖ ਹੱਕਾਂ ਦੀ ਗੱਲ ਕਰਦੇ ਸੀ ਤੁਸੀਂ ਪੂਰਾ ਜ਼ੋਰ ਲਾਇਆ ਉਹਨਾਂ ਦੇ ਛਿੱਤਰ ਫੇਰਨ ਦਾ। ਤੁਸੀਂ ਅੱਜ ਤੁਸੀਂ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦੇ ਮਸਲੇ ਨੂੰ ਆਪਣਾ ਇੱਕ ਸਿਆਸੀ ਮਸਲਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਜਿਹੜੇ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਨੂੰ ਰੋਕਣ ਲਈ ਨੌਜਵਾਨ ਸੜਕਾਂ ਤੇ ਉਤਰੇ, ਤੇ ਉਹਨਾਂ ਦੇ ਵਿੱਚੋਂ ਇੱਕ ਕੱਲਾ ਪੁੱਤ ਸੀ ਉਹ ਆਪਣੇ ਮਾਪਿਆਂ ਦਾ, ਜਸਪਾਲ ਸਿੰਘ ਚੋਰ ਸਿੱਧਵਾਂ ਜੀ, ਤੇ ਤੁਹਾਡੀ ਪੁਲਿਸ ਨੇ ਉਹਦੇ ਜਿਵੇਂ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ, ਤੇ ਕੋਈ ਇਨਸਾਫ ਕਿਸੇ ਤੁਸੀਂ ਪੁਲਿਸ ਵਾਲਿਆਂ ਦੀ ਪੁਸ਼ਤਪਨਾਹੀ ਕੀਤੀ, ਤੁਸੀਂ ਕਤਲ ਕਰਵਾਇਆ। ਤੁਹਾਡੇ ਕੋਲ ਗ੍ਰਹਿ ਮੰਤਰਾਲਾ ਸੀ, ਤੁਹਾਡੀ ਸਰਕਾਰ, ਕਈ ਸਿੱਖ ਜਿਹੜੇ ਬੇਅਦਬੀਆਂ ਦੇ ਵਿੱਚ ਸੰਘਰਸ਼ ਕਰਦੇ ਆ ਗੋਲੀਆਂ ਨਾਲ ਸ਼ਹੀਦ ਹੋਏ, ਉਹਦੇ ਦੋਸ਼ੀ ਇਹ ਦੋਸ਼ੀ ਨੇ। ਬੇਅਦਬੀਆਂ ਦਾ ਮਸਲਾ ਕਿ ਬੇਅਦਬੀਆਂ ਇੰਡੀਅਨ ਸਟੇਟ ਨੇ ਕਰਾਈਆਂ, ਪੰਜਾਬ ਦੀ ਕਿਸੇ ਪੋਲੀਟੀਕਲ ਪਾਰਟੀ ਨੇ ਕਰਾਈਆਂ, ਕਿਹਨੇ ਕਰਾਈਆਂ, ਮੈਂ ਉਹਦੇ ਬਾਰੇ ਨਹੀਂ ਜਾਣਦਾ। ਠੀਕ ਆ, ਬੇਅਦਬੀ ਹੋਈ, ਕਿਸੇ ਦੀ ਕਨਸਪੀਰੇਸੀ ਹੋ ਸਕਦੀ ਆ, ਸਟੇਟ ਦੀ ਕਨਸਪੀਰੇਸੀ ਹੋ ਸਕਦੀ ਆ, ਪਰ ਤੁਸੀਂ ਪੰਜਾਬ ਦਾ ਲਾਅ ਐਂਡ ਆਰਡਰ ਤੁਹਾਡੇ ਹੱਥ 'ਚ ਸੀ। ਤੁਸੀਂ ਕੀ ਕੀਤਾ? ਤੁਸੀਂ ਬੇਅਦਬੀਆਂ ਕਰਨ ਵਾਲੇ ਜਿਹੜੇ ਲੋਕ ਸੀ, ਉਹ ਡੇਰਾ ਸਿਰਸਾ ਵਰਗੇ ਜਿਹੜੇ ਕਿ ਟੂਲ ਬਣੇ ਹੋਏ ਸੀ ਬੇਅਦਬੀਆਂ ਦੇ ਵਿੱਚ, ਜਿਨ੍ਹਾਂ ਦੇ ਖਿਲਾਫ ਸਬੂਤ ਜੱਗ ਜ਼ਾਹਰ ਹੋ ਚੁੱਕੇ ਆ ਜੀ, ਤੁਸੀਂ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਰਹੇ, ਤੁਸੀਂ ਉਹਨਾਂ ਨੂੰ ਮਾਫੀਆਂ ਦਵਾਈਆਂ ਅਕਾਲ ਤਖਤ ਸਾਹਿਬ ਤੋਂ ਆਪਣੀ ਪਾਵਰ ਨੂੰ ਯੂਜ਼ ਕਰਦੇ ਆ। ਤੇ ਜਿਹੜੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ, ਦਰਦ ਵਜੋਂ ਸੜਕਾਂ ਤੇ ਬੈਠੇ ਸੀ, ਉਹਨਾਂ ਦੇ ਉੱਤੇ ਤੁਸੀਂ ਗੋਲੀਆਂ ਚਲਾਈਆਂ। ਇਹ ਤਾਂ ਤੁਸੀਂ ਕਸੂਰਵਾਰ ਹੋ ਉਸ ਗੱਲ ਦੇ। ਗੋਲੀਆਂ ਚਲਾਉਣ ਦੇ ਹੁਕਮ ਦੇਣ ਵਾਲੇ, ਗੋਲੀਆਂ ਚਲਾਉਣ ਵਾਲੀ ਸਰਕਾਰ ਤਾਂ ਤੁਹਾਡੀ ਸੀ। ਤੇ ਅੱਜ ਸੁਖਬੀਰ ਸਿੰਘ ਬਾਦਲ ਇੱਕ ਬੜੇ ਸ਼ਰਾਰਤੀ ਢੰਗ ਦੇ ਨਾਲ ਹੁਣ ਦੁਬਾਰਾ ਫਿਰ ਤੋਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਮਤਲਬ ਬਾਦਲ ਪਰਿਵਾਰ ਆਪਣੀ ਲੀਡਰਸ਼ਿਪ ਅਕਾਲੀ ਦਲ ਦੇ ਉੱਤੇ ਕਾਬਜ਼ ਰੱਖਦਿਆਂ ਮੁੜ ਕੇ ਦੁਬਾਰਾ ਫਿਰ ਸਿੱਖਾਂ ਨੂੰ ਮਤਲਬ ਇਹ ਕਹਿ ਰਹੇ ਆ ਕਿ ਤੁਸੀਂ ਦੁਬਾਰਾ ਸਾਡੀ ਚੋਣ ਕਰੋ, ਤੁਸੀਂ ਦੁਬਾਰਾ ਸਾਡੇ ਤੇ ਭਰੋਸਾ ਕਰੋ, ਤਾਂ ਕਿ ਅਸੀਂ ਦੁਬਾਰਾ ਸੱਤਾ ਜਾਈਏ, ਤੇ ਦੁਬਾਰਾ ਜਿਹੜੀ ਕਸਰ ਹੈਗੀ ਆ ਪਿਛਲੇ 3 ਵਾਰ ਦੀ ਜਿਹੜੀ ਟਰਮ ਸੀ ਉਹਦੇ 'ਚ, ਤੇ ਉਹ ਕਸਰ ਨੂੰ ਪੂਰਾ ਕਰੀਏ ਤੇ ਤੁਹਾਡੇ ਤੇ ਛਿੱਤਰ ਫੇਰੀਏ ਦੁਬਾਰਾ। ਤਾਂ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਸਿੱਖ ਆ ਉਹ ਹੁਣ ਇਹਨਾਂ ਦੀਆਂ ਗੱਲਾਂ 'ਚ ਆਉਣਗੇ। ਹਾਂ, ਜਿਹੜੀ ਇੱਕ ਜਮਾਤ ਹਮੇਸ਼ਾ ਸਮਾਜ 'ਚ ਰਹਿੰਦੀ ਆ, ਜਿਹੜੀ ਜਮਾਤ ਦੀ ਅਸੀਂ ਗੱਲ ਕਰਦੇ ਹਾਂ ਵੀ ਜਿਹੜੀ ਆਪਣੇ ਜਿਹੜੇ ਨਿੱਜੀ ਮਫਾਦ ਹੁੰਦੇ ਆ ਉਹਨਾਂ ਦੇ ਚੱਲਦੇ ਆ, ਉਹ ਲੋਕ ਨੇ ਜਿਹੜੇ ਕਿ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਪਾਰਟੀ ਕਾਂਗਰਸ ਦੀ ਜਿਹੜੀ ਜਮਾਤ ਆ ਉਹਦੇ ਵਿੱਚ ਵੀ ਬੈਠੇ ਆ। ਤੇ ਬਾਦਲਾਂ ਵਰਗਿਆਂ ਦੇ ਨਾਲ ਜੁੜਨਾ ਤਾਂ ਫਿਰ ਉਹਨਾਂ ਲਈ ਕੋਈ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੇ ਸਮਾਜ 'ਚ ਬੰਦੇ ਲੱਭਣੇ ਕੋਈ ਮੁਸ਼ਕਿਲ ਆ ਵੀ ਜਿਹੜੇ ਮਤਲਬ ਸ਼ਰੇਆਮ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਪਾਰਟੀ ਜਿਹੜੀ ਆ ਉਹਦੇ ਲਈ ਕੰਮ ਕਰਦੇ ਵੀ ਸਾਨੂੰ ਪੰਜਾਬ 'ਚ ਮਿਲ ਸਕਦੇ, ਤੇ ਇਹਨਾਂ ਲਈ ਕੰਮ ਕਰਦੇ ਮਿਲ ਜਾਣਗੇ। ਪਰ ਜਿਹੜੀ ਇੱਕ ਕੌਮ ਦੀ ਇੱਕ ਚੇਤਨਤਾ ਆ, ਇੱਕ ਸਮੁੱਚਤਾ ਆ, ਉਹਦੇ ਵਿੱਚ ਦੁਬਾਰਾ ਬਾਦਲ ਪਰਿਵਾਰ ਦੀ ਲੀਡਰਸ਼ਿਪ ਦੇ ਵਿੱਚ ਅਕਾਲੀ ਦਲ ਦੀ ਪਹਿਲਾਂ ਵਾਲੀ ਥਾਂ ਬਣਨੀ, ਉਹ ਕਦੇ ਵੀ ਮੈਨੂੰ ਨਹੀਂ ਲੱਗਦਾ ਕਿ ਇਸ ਕੰਮ 'ਚ ਸਫਲ ਹੋ ਸਕਣਗੇ। ਭਾਵੇਂ ਕਿ ਇਹਦੇ ਲਈ ਉਹ ਜਿੰਨਾ ਮਰਜ਼ੀ ਧਰਮ ਨੂੰ ਜਿਹੜਾ ਆ ਇੱਕ ਸਿਆਸਤ ਦੇ ਟੂਲ ਵਜੋਂ ਵਰਤਣ ਦੀ ਕੋਸ਼ਿਸ਼ ਕਰਨ, ਜਿਹਨੂੰ ਕਿ ਉਹ ਕਰ ਵੀ ਰਹੇ ਆ, ਸਿੱਖ ਸਟਰਗਲ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੇ ਆ। ਪਰ ਇਹ ਜਿਵੇਂ ਕਿਸਾਨ ਸੰਘਰਸ਼ ਦੇ ਵਿੱਚ ਦੀਪ ਸਿੱਧੂ ਬਾਈ ਇੱਕ ਗੱਲ ਕਹਿੰਦਾ ਹੁੰਦੀ ਸੀਗੇ, ਕਲਾ ਵਰਤ ਰਹੀ ਆ ਕੋਈ, ਤਾਂ ਹੁਣ ਜੋ ਸਮਾਂ ਚੱਲ ਰਿਹਾ ਹੈ ਕੋਈ ਕਲਾ ਹੀ ਵਰਤ ਰਹੀ ਆ ਸ਼ਹੀਦ ਸਿੰਘਾਂ ਦੀ, ਅਕਾਲ ਪੁਰਖ ਦੀ। ਤੇ ਇਹੋ ਜਿਹੇ ਜਿਹੜੇ ਲੋਕ ਜਿਹੜੇ ਗੱਦਾਰ ਨੇ, ਜਿਨ੍ਹਾਂ ਨੇ ਕਿ ਗੱਦਾਰੀਆਂ ਕੀਤੀਆਂ, ਦਗਾ ਕਮਾਇਆ, ਸਿੱਖ ਕੌਮ ਦੇ ਨਾਲ ਵਿਸ਼ਵਾਸਘਾਤ ਕੀਤਾ, ਇਹ ਸਾਰੇ ਮੈਨੂੰ ਲੱਗਦਾ ਵੀ ਇਹ ਹੁਣ ਦੁਬਾਰਾ ਆਪਣੀ ਥਾਂ ਨਹੀਂ ਬਣਾ ਸਕਣਗੇ, ਝੜਨਗੇ। ਜੀ,
ਸੁਖਵਿੰਦਰ ਸਿੰਘ ਜੀ, ਜਿਵੇਂ ਤੁਸੀਂ ਇਸ਼ੂਜ਼ ਦੀ ਗੱਲ ਕੀਤੀ ਹੈ ਵੀ ਜਿਹੜੀ ਪੰਥਕ ਪੋਲਿਟਿਕਸ ਹੈਗੀ ਹੈ ਜਾਂ ਜਿਹੜੇ ਪੰਥਕ ਇਸ਼ੂਜ਼ ਨੇ ਉਹਨਾਂ ਨੂੰ ਹਮੇਸ਼ਾ ਵਰਤਿਆ ਜਾਂਦਾ ਰਿਹਾ ਹੈ, ਅਤੇ ਜੇ ਅੱਜ ਜਿਹੜਾ ਇਸ਼ੂ ਹੁਣ ਉਹਦੇ ਨਾਲ ਲੱਗਦਾ ਚੱਲ ਰਿਹਾ ਹੈ, ਬਿਫੋਰ ਅਸੀਂ ਹੋਰ ਪਾਸੇ ਵੱਲ ਜਾਈਏ ਜਾਂ ਇਹਦੀ ਬੈਕਗਰਾਊਂਡ ਦੇ ਵੱਲ ਜਾਈਏ, ਬਲਵੰਤ ਸਿੰਘ ਰਾਜੋਆਣਾ ਉਹਨਾਂ ਦੀ ਮਤਲਬ ਉਹਨਾਂ ਦਾ ਚਿਹਰਾ, ਉਹਨਾਂ ਦਾ ਜਿਹੜਾ ਕੰਮ ਸੀ, ਜਿਸ ਕੰਮ ਦੇ ਨਾਲ ਮਤਲਬ ਜਿਸ ਸੰਦਰਭ ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ, ਉਸ ਇਸ਼ੂ ਦੇ ਨਾਲ ਕਦੇ ਵੀ ਅਕਾਲੀ ਦਲ ਨੇ ਆਪਣੇ ਆਪ ਨੂੰ ਐਸੋਸੀਏਟ ਨਹੀਂ ਕੀਤਾ ਹੈਗਾ। ਮਤਲਬ ਇਹਦਾ ਥੋੜ੍ਹਾ ਜਿਹਾ ਇਸ ਮਤਲਬ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਨੂੰ ਵੀ ਦੇਖਣਾ ਪਵੇਗਾ ਵੀ ਕਿਉਂ ਅਤੇ ਕਿਵੇਂ ਇਸ ਪਾਰਟ ਦੇ ਨਾਲ ਅਕਾਲੀ ਦਲ ਦੀ ਨੇੜਤਾ ਹੁੰਦੀ ਹੈ ਅਤੇ ਕਿਉਂ ਮਤਲਬ ਇਹ ਇਸ਼ੂ ਰੇਜ਼ ਕੀਤਾ ਜਾਂਦਾ, ਅਤੇ ਉੱਧਰੋਂ ਵੀ ਕਿਉਂ ਜਿਹੜਾ ਇਹ ਪਾਰਟ ਹੈ ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ, ਜਦ ਕਿ ਉਹਨਾਂ ਦਾ ਚਿਹਰਾ, ਉਹਨਾਂ ਦਾ ਕੀਤਾ ਕੰਮ ਉਹ ਸੰਘਰਸ਼ ਦੇ ਨਾਲ ਐਸੋਸੀਏਟ ਕਰਦਾ ਹੈ, ਅਤੇ ਦੂਜੇ ਪਾਸੇ ਉਹਨਾਂ ਦੀ ਜਿਹੜੀ ਹੁਣ ਮੁਆਫੀ ਦੀ ਗੱਲ ਹੈ ਜਾਂ ਉਹਦੀ ਸਜ਼ਾ ਕਮਿਊਟ ਕਰਨ ਦੀ ਗੱਲ ਹੈ, ਉਹ ਅਕਾਲੀ ਦਲ ਨੇ ਉਹਦੇ ਵਿੱਚ ਵੀ ਅਕਾਲੀ ਦਲ ਦਾ ਜਿਹੜਾ ਰੋਲ ਹੈ ਉਹ ਵੀ ਮਤਲਬ ਕਿਤੇ ਨਾ ਕਿਤੇ ਇੱਕ ਉਹਦੇ 'ਤੇ ਕੁਐਸਚਨ ਮਾਰਕ ਲੱਗਦਾ ਆ ਵੀ ਸਰਕਾਰ ਦੇ ਵਿੱਚ ਹੁੰਦਿਆਂ, ਭਾਈਵਾਲ ਹੁੰਦਿਆਂ, ਆਪਣੀ ਸਰਕਾਰ ਹੁੰਦਿਆਂ ਉਦੋਂ ਕੀ ਕੀਤਾ ਸੀ ਅਕਾਲੀ ਦਲ ਨੇ ਜਾਂ SGPC ਨੇ ਸੰਘਰਸ਼ ਦੇ ਤੌਰ 'ਤੇ, ਅਤੇ ਕਿ ਇਹ ਸਾਰੇ ਮਾਮਲੇ ਨੂੰ ਜਾਂ ਬੰਦੀ ਸਿੰਘਾਂ ਦੇ ਇਸ਼ੂ ਨੂੰ ਰੇਜ਼ ਕੀਤਾ ਜਾ ਸਕੇ ਜਾਂ ਉਹਦਾ ਕੋਈ ਹੱਲ ਕੱਢਿਆ ਜਾ ਸਕੇ, ਜਿਹਦੇ 'ਤੇ ਹੁਣ ਆਉਂਦੀ ਅਗਲੇ ਹਫ਼ਤੇ 20 ਦਸੰਬਰ ਨੂੰ SGPC ਵੱਲੋਂ ਦਿੱਲੀ ਦੇ ਵਿੱਚ ਪ੍ਰੋਟੈਸਟ ਦੀ ਕਾਲ ਵੀ ਦਿੱਤੀ ਗਈ ਹੈ। ਦੇਖੋ, ਅਕਾਲੀ ਦਲ ਦਾ ਜਿਹੜਾ ਸਾਰਾ, ਖਾਸ ਤੌਰ 'ਤੇ ਮੈਂ ਕਹਾਂ ਬਾਦਲ ਦਲ ਜਿਹੜਾ ਆ, ਇਹਦਾ ਬਿਹੇਵੀਅਰ, ਮੈਂ ਇੱਕ ਉਦਾਹਰਨ ਦਿੰਦਾ ਤੁਹਾਨੂੰ ਯਾਦ ਹੋਣਾ ਜਦੋਂ ਭਗਵੰਤ ਮਾਨ ਦੀ ਅਨਾਊਂਸਮੈਂਟ ਹੋਈ ਸੀ ਐਜ਼ ਅ ਚੀਫ ਮਿਨਿਸਟਰ ਕੈਂਡੀਡੇਟ, ਤੇ ਉਸ ਦਿਨ ਮਤਲਬ TV 84 ਵਜੋਂ ਅਸੀਂ ਉੱਥੇ ਗਏ ਸੀ, ਸਾਡੀ ਟੀਮ ਵਜੋਂ। ਮੈਂ ਜਿਹੜਾ ਆ ਭਗਵੰਤ ਮਾਨ ਨੂੰ ਜਦੋਂ ਸਵਾਲ ਕੀਤਾ ਸੀ ਪ੍ਰੋਫੈਸਰ ਭੁੱਲਰ ਦੀ ਰਿਹਾਈ ਨਾਲ ਜੁੜਿਆ ਹੋਇਆ ਜੀ, ਤੇ ਉਹ ਸਵਾਲ ਤੋਂ ਕਿਨਾਰਾ ਕਰਦਿਆਂ ਜਿਵੇਂ ਉੱਥੋਂ ਨਿਕਲੇ ਸੀ, ਉਹਦਾ ਜਵਾਬ ਨਹੀਂ ਸੀ ਦੇ ਸਕੇ, ਤਾਂ ਮਤਲਬ ਉਹ ਵੀਡੀਓ ਜਿਹੜੀ ਆ TV 84 ਦੀ, ਉਹ ਉਸ ਵੀਡੀਓ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮੁੱਦਾ ਆ ਉਹ ਸਾਰੇ ਪੰਜਾਬ ਦੇ ਵਿੱਚ ਉਸ ਸਮੇਂ ਚੋਣ ਸਰਗਰਮੀਆਂ ਦਾ ਇੱਕ ਅਹਿਮ ਹਿੱਸਾ ਬਣਿਆ ਸੀ। ਤੇ ਮਤਲਬ ਹੁਣ ਮੈਂ ਦੇਖ ਰਿਹਾ ਕਿ ਉਹ ਚੋਣਾਂ ਵੀ ਲੰਘ ਗਈਆਂ, ਉਹ ਤੋਂ ਬਾਅਦ ਮੁੱਖ ਮੰਤਰੀ ਬਣ ਗਿਆ ਭਗਵੰਤ ਮਾਨ, ਕਿ ਉਸ ਤੋਂ ਬਾਅਦ ਹੁਣ ਅਕਾਲੀ ਦਲ ਬਾਰ-ਬਾਰ ਜਿਹੜਾ ਆ ਉਸ ਵੀਡੀਓ ਕਲਿੱਪ ਨੂੰ ਆਪਣੇ ਪੇਜਾਂ ਦੇ ਉੱਤੇ ਪਾ ਕੇ ਤੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਉਹਨੂੰ ਘੇਰਨ ਦੀ ਕੋਸ਼ਿਸ਼ ਕਰਦਾ ਆ। ਮਤਲਬ ਉਹ ਬਾਰ-ਬਾਰ ਸਾਡੀ ਉਸ ਵੀਡੀਓ ਨੂੰ ਜਿਹੜਾ ਆ ਆਪਣੇ ਪੇਜਾਂ ਦੇ ਉੱਤੇ ਪਾਉਂਦਾ ਆ। ਹੁਣ ਅਕਾਲੀ ਦਲ ਆਪ ਸੱਤਾ 'ਚ ਭਾਈਵਾਲ ਰਿਹਾ ਕੇਂਦਰ ਦੀਆਂ ਸਰਕਾਰਾਂ ਦੇ ਨਾਲ, ਤੇ ਉਸ ਸਮੇਂ ਜਿਹੜੀ ਤੁਸੀਂ ਗੱਲ ਜਿਵੇਂ ਕਹਿ ਰਹੇ ਹੋ ਕਿ ਕੋਈ ਸਿੱਖ ਜਿਹੜਾ ਮੁੱਦਾ ਆ, ਖਾਸ ਤੌਰ 'ਤੇ ਮੂਵਮੈਂਟ ਨਾਲ ਰਿਲੇਟਡ ਜਸਟਿਸ ਦਾ ਮੁੱਦਾ ਹੋਵੇ, ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੋਵੇ, ਕੋਈ ਵੀ ਮੁੱਦਾ ਚੁੱਕਣਾ ਤਾਂ ਇੱਕ ਪਾਸੇ, ਬਲਕਿ ਮੁੱਦੇ ਨੂੰ ਪੂਰੀ ਤਰ੍ਹਾਂ ਦਬਾਉਣ ਦੇ ਲਈ ਹਰ ਹੀਲਾ ਵਰਤਿਆ ਗਿਆ ਜੀ। ਅੱਜ ਹੁਣ ਜਦੋਂ ਓਪੋਜੀਸ਼ਨ 'ਚ ਆ, ਮਤਲਬ ਓਪੋਜੀਸ਼ਨ ਤੋਂ ਵੀ ਅਸੀਂ ਕਹੀਏ ਵੀ ਬਹੁਤ ਨੀਵੇਂ ਪੱਧਰ ਤੇ ਆ ਗਈ ਆ ਬਾਦਲ ਦਲ, ਤੇ ਹੁਣ ਉਹ ਜਿਹੜੀਆਂ ਸੰਘਰਸ਼ੀਲ ਧਿਰਾਂ ਜਿਵੇਂ ਜਾਂ ਅਸੀਂ ਜਿਹੜੇ ਲੋਕ ਆ, ਜਿਹੜਾ ਮੀਡੀਆ ਆ, ਕੌਮੀ ਮੀਡੀਆ ਆ, ਉਹਦੀ ਵੀਡੀਓ ਨੂੰ ਚੁੱਕ ਕੇ ਉਹ ਉਹਨਾਂ ਨੂੰ ਕੁਐਸਚਨ ਕਰਦੇ ਆ ਵੀ ਤੁਸੀਂ ਇਹ ਬੰਦੀ ਸਿੰਘਾਂ ਨੂੰ ਦੇਖੋ ਰਿਹਾ ਨਹੀਂ ਕਰਨਾ ਚਾਹੁੰਦੇ, ਵੀ ਜਿਹੜੀ ਪੋਲੀਟਿਕਸ ਕਰ ਰਹੇ ਆ ਪ੍ਰੋਫੈਸਰ ਭੁੱਲਰ ਦੇ ਮਸਲੇ ਦੇ ਉੱਤੇ ਉਹ ਵੀਡੀਓ ਨੂੰ ਪਾ ਕੇ। ਤੇ ਸਾਨੂੰ ਉਦੋਂ ਆਪ ਵਾਲੇ ਜਿਹੜੇ ਆ ਉਹ, ਕਿਉਂਕਿ ਲੋਕ ਜਿਹੋ ਜਿਹੇ ਇੱਕ ਮੂਰਖਾਂ ਦਾ ਟੋਲਾ, ਜਿਹਨੂੰ ਅੱਜ ਕੱਲ੍ਹ ਪੰਜਾਬ 'ਚ ਭੇਡਾਂ ਕਿਹਾ ਜਾਂਦਾ ਆ, ਵੀ ਉਹ ਬੜਾ ਸਹੀ ਸ਼ਬਦ ਆ, ਉਹਨਾਂ ਲੋਕਾਂ ਲਈ ਵਰਤਿਆ ਜਾਂਦਾ ਜਿਹੜੇ ਹਰ ਮਤਲਬ ਪੰਜਾਬ ਨੂੰ ਛੱਡ ਕੇ ਜਾਂ ਆਪਣੇ ਕੌਮੀ ਹਿੱਤਾਂ ਨੂੰ ਛੱਡ ਕੇ ਇਹਨਾਂ ਪਾਰਟੀਆਂ ਦੇ ਝਾੜੂ ਵਰਦਾਰ ਬਣੇ ਹੁੰਦੇ ਆ, ਵੀ ਉਹ ਹਰ ਪਾਰਟੀ ਦੇ ਵਿੱਚ ਤੁਹਾਨੂੰ ਮਿਲਣਗੇ। ਤੇ ਉਹ ਜਦੋਂ ਵੀਡੀਓ ਅਸੀਂ ਸਵਾਲ ਕੀਤੇ ਤਾਂ ਸਾਨੂੰ ਉੱਥੇ ਆਪ ਦੇ ਜਿਹੜੇ ਸਮਰਥਕ ਸੀ ਉਹਨਾਂ ਨੇ ਕਿਹਾ, ਜਦੋਂ ਜਾਂ ਫਿਰ ਬਾਦਲ ਦਲ ਜਿਹੜਾ ਸਾਡੀ ਵੀਡੀਓ ਨੂੰ ਪਾਉਂਦਾ ਆ, ਤਾਂ ਉਹ ਕਹਿੰਦੇ ਜੀ ਇਹ ਦੇਖੋ ਇਹ ਬਾਦਲ ਦਲ ਦੇ ਚੇਲੇ ਆ ਜਾਂ ਬਾਦਲ ਦਲ ਦੇ ਪੇੜ ਨੇ, ਹਨਾ। ਤੇ ਹੁਣ TV 84 ਦਾ ਬਾਕੀ ਸਾਰਾ ਕੰਟੈਂਟ ਜੇ ਕੋਈ ਦੇਖੇ ਤਾਂ ਬਾਦਲ ਦਲ ਤਾਂ ਮਤਲਬ ਜਿੰਨਾ ਸਾਤੋਂ ਤਕਲੀਫ 'ਚ ਆ, ਮੈਨੂੰ ਲੱਗਦਾ ਨਹੀਂ ਕਿ ਉਹ ਕਿਸੇ ਹੋਰ ਚੈਨਲ ਤੋਂ ਹੋ ਸਕਦਾ ਹੈ। ਤੇ ਦੂਜੇ ਪਾਸੇ ਜਦੋਂ ਅਸੀਂ ਬਾਦਲ ਦਲ ਦੀ ਮਤਲਬ ਮੈਨੂੰ ਯਾਦ ਆ ਇੱਕ ਵਾਰ ਉਦੋਂ ਚੋਣਾਂ ਵੇਲੇ ਹੀ ਜਿਹੜੇ ਇਹਨਾਂ ਦੇ ਸਲਾਹਕਾਰ ਸੀ ਬੈਂਸ, ਉਹਨਾਂ ਦੀ ਪ੍ਰੈਸ ਕਾਨਫਰੰਸ ਸੀ, ਤੇ ਉਹਨਾਂ ਨੂੰ ਅਸੀਂ ਕੋਈ ਸਵਾਲ ਜਿਹੜੇ ਆ ਕਰਨੇ ਸੀ ਸਿੱਖ ਮਸਲਿਆਂ ਨਾਲ ਜੁੜੇ ਹੋਏ। ਤੇ ਜਦੋਂ ਅਸੀਂ ਉਹਨਾਂ ਦੀ ਪ੍ਰੈਸ ਕਾਨਫਰੰਸ 'ਚ ਗਏ, ਮੈਂ ਇੱਕ ਵਾਰ ਹੀ ਗਿਆ ਸੀ ਉਹਨਾਂ ਦੀ ਪ੍ਰੈਸ ਕਾਨਫਰੰਸ 'ਚ, ਤੇ ਉਸੇ ਦਿਨ ਮੈਨੂੰ ਉਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਹੀ ਜਿਹੜਾ ਆ ਉਹ ਬਾਹਰ ਕਰ ਦਿੱਤਾ ਗਿਆ ਵੀ ਤੁਸੀਂ ਇਸ ਪ੍ਰੈਸ ਕਾਨਫਰੰਸ ਨੂੰ ਅਟੈਂਡ ਨਹੀਂ ਕਰ ਸਕਦੇ। ਤਾਂ ਮਤਲਬ ਇਹ ਆ ਵੀ ਲੋਕਾਂ ਦਾ ਮਤਲਬ ਜਿਹੜਾ ਆ ਵੀ ਉਦੋਂ ਬਾਦਲ ਦਲ ਵਾਲੇ ਸਾਨੂੰ ਜੇ ਉਹਨਾਂ ਨੂੰ ਸਵਾਲ ਕਰੀਏ ਉਹ ਗਾਲਾਂ ਕੱਢਦੇ ਆ ਵੀ ਜਿਹੜੀਆਂ ਭੇਡਾਂ ਨੇ ਪੋਲੀਟੀਕਲ ਪਾਰਟੀਆਂ ਦੀਆਂ। ਤਾਂ ਇਹ ਆ ਵੀ ਜਿਹੜੀਆਂ ਇਹ ਸਾਰੀਆਂ ਸਿਆਸੀ ਜਮਾਤਾਂ ਨੇ, ਬਾਦਲ ਹੋਵੇ, ਆ ਹੁਣ ਕਾਂਗਰਸੀ ਹੋਣ ਜਾਂ ਝਾੜੂ ਵਾਲੇ ਹੋਣ, ਆਪ ਵਾਲੇ ਹੋਣ,
ਇਹ ਸਾਰੇ ਜਿਹੜੇ ਸਿੱਖਾਂ ਦੇ ਇਮੋਸ਼ਨਲ ਇਸ਼ੂ ਆ, ਜਿਹਦੇ ਤੇ ਸਿੱਖਾਂ ਦਾ ਲਹੂ ਡੁੱਲਿਆ, ਜਿਹੜੇ ਪੰਜਾਬ ਦੇ ਇਮੋਸ਼ਨ ਨਾਲ ਜੁੜੇ ਮਸਲੇ ਆ, ਉਹਨਾਂ ਨੂੰ ਵਰਤ ਕੇ ਸਿਰਫ ਸੱਤਾ ਹਾਸਲ ਕਰਨਾ ਇਹਨਾਂ ਦਾ ਇੱਕ ਟਾਰਗੇਟ ਹੁੰਦਾ। ਤੇ ਜਦੋਂ ਇਹ ਸੱਤਾ 'ਚ ਆ ਜਾਂਦੇ ਆ, ਫਿਰ ਇਹ ਉਹੀ ਕਰਦੇ ਆ ਜੋ ਦਿੱਲੀ ਦੀ ਇੰਡੀਅਨ ਸਟੇਟ ਇਹਨਾਂ ਨੂੰ ਆਰਡਰ ਕਰਦੀ ਆ ਜੀ। ਪੰਜਾਬ ਦੇ ਵਿੱਚੋਂ ਕੋਈ ਵੀ ਇਹਨਾਂ ਪਾਰਟੀਆਂ ਦਾ ਹੁਕਮਰਾਨ ਹੋਵੇ ਤਾਂ ਅੱਜ ਜੋ ਅਸੀਂ ਦੇਖ ਰਹੇ ਹਾਂ ਕਿ ਬਾਦਲ ਦਲ ਜਿਸ ਤਰ੍ਹਾਂ ਦੇ ਨਾਲ ਭਾਈ ਰਾਜੂਆਣਾ ਵਾਲਾ ਮਸਲਾ ਚੁੱਕ ਰਿਹਾ ਜਾਂ ਇਹ ਚੁੱਕ ਰਿਹਾ, ਤਾਂ ਮਤਲਬ ਮੈਨੂੰ ਲੱਗਦਾ ਵੀ ਪੰਜਾਬ ਦੇ ਲੋਕਾਂ ਦੀ ਸਿਰੇ ਦੀ ਅੱਤ ਦਰਜੇ ਦੀ ਬੇਵਕੂਫੀ ਹੋਣੀ ਆ ਜੇ ਉਹ ਇਹਨਾਂ ਦੀਆਂ ਗੱਲਾਂ ਤੇ ਦੁਬਾਰਾ ਯਕੀਨ ਕਰਕੇ ਤੇ ਬਾਦਲ ਦੀ ਲੀਡਰਸ਼ਿਪ ਨੂੰ, ਅਕਾਲੀ ਦਲ ਦੇ ਉੱਤੇ ਦੁਬਾਰਾ ਅਸੈਪਟ ਕਰਦੇ ਆ। ਤੇ ਜਿਹੜੇ ਲੋਕ ਮਤਲਬ ਮੈਂ ਅੱਜ ਇਹ ਗੱਲ ਨੋਟ ਕਰ ਰਿਹਾ ਵੀ ਜਿਹੜੇ ਲੋਕ ਆਪਣੇ ਨਿੱਜੀ ਮਫਾਦਾਂ ਕਰਕੇ ਇਹਨਾਂ ਪਾਰਟੀਆਂ ਦੇ ਨਾਲ ਦੁਬਾਰਾ ਸਾਂਠ-ਗਾਂਠ ਕਰ ਰਹੇ ਆ ਜਾਂ ਇਹਨਾਂ ਪਾਰਟੀਆਂ ਦੇ ਨਾਲ ਜੁੜ ਰਹੇ ਆ, ਤਾਂ ਉਹ ਲੋਕ ਵੀ ਪੰਜਾਬ ਦੇ ਦੁਸ਼ਮਣਾਂ ਦੀ ਕਤਾਰ ਦੇ ਵਿੱਚ, ਸਫਬੰਦੀ ਦੇ ਵਿੱਚ ਖੜੇ ਹੋ ਰਹੇ ਆ। ਤੇ ਹਜੇ ਤਾਂ 50 ਸਾਲਾਂ ਦਾ ਇਤਿਹਾਸ ਲੰਘਿਆ ਆ 1947 ਤੋਂ ਬਾਅਦ ਜੀ, 50-60 ਸਾਲਾਂ ਦਾ, ਵੀ ਜਿਹਦੇ ਵਿੱਚ ਇਹ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਜਿਹੜਾ ਟੱਬਰ, ਜਿਹੜਾ ਪਰਿਵਾਰ ਇੱਕ ਵਾਰ ਗੱਦਾਰਾਂ ਵਾਲੀ ਸਫਬੰਦੀ ਦੇ ਵਿੱਚ ਸ਼ਾਮਲ ਹੋ ਗਿਆ, ਤੁਸੀਂ ਥੋੜੇ ਬਹੁਤੇ ਮਤਲਬ ਜਿਹੜੇ ਮੋਨਿਟਰੀ ਬੈਨੀਫਿਟ ਹੁੰਦੇ ਉਹ ਕੁਝ ਸਮੇਂ ਲਈ ਹਾਸਲ ਕਰ ਸਕਦੇ ਹੋ, ਪਰ ਤੁਹਾਡੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਜਿਹੜੀਆਂ ਆ ਉਹ ਗੱਦਾਰ ਵੱਜਣਗੀਆਂ ਤੇ ਤੁਸੀਂ ਪੰਜਾਬ ਦੇ ਨਾਲ ਧੋਖਾ ਕਮਾਉਣ ਵਾਲੇ ਲੋਕ ਵੱਜੋਗੇ। ਭਾਵੇਂ ਉਹ ਛੋਟੇ ਲੈਵਲ ਦੇ ਉੱਤੇ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਪਾਰਟੀ ਲਈ ਗਰਾਊਂਡ ਲੈਵਲ ਦੇ ਉੱਤੇ ਵੋਟਾਂ ਹੀ ਮੰਗਦੇ ਆ। ਜਿਹੜਾ ਵੀ ਬੰਦਾ ਇਹਨਾਂ ਪੰਜਾਬ ਵਿਰੋਧੀ ਦੁਸ਼ਮਣ ਜਮਾਤਾਂ ਦੇ ਨਾਲ ਅੱਜ ਖੜ ਰਿਹਾ ਆ, ਤਾਂ ਉਹ ਪੰਜਾਬ ਦਾ ਗੱਦਾਰ ਤੇ ਪੰਜਾਬ ਦਾ ਦੁਸ਼ਮਣ ਹੀ ਮਤਲਬ ਉਹ ਵੱਜਣਗੇ। ਤਾਂ ਇਹ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਅੱਜ ਜਿਹੜੀ ਹੁਣ ਜੋ ਹੋ ਰਿਹਾ ਵੈਸਟ ਦੇ ਵਿੱਚ, ਜਿਵੇਂ ਇੰਡੀਅਨ ਸਟੇਟ ਜਿਹੜੀ ਆ ਉਹ ਸਿੱਧੇ ਹੀ ਮਰਡਰ ਕਰਨ ਤੇ ਆ ਗਈ ਆ ਸਿੱਖਾਂ ਦੇ, ਤਾਂ ਸਿੱਖਾਂ ਦੇ ਕੋਲ ਅੱਜ ਦੇਖੋ ਕੋਈ ਵੀ ਮਤਲਬ ਇੰਡੀਪੈਂਡੈਂਟ ਕੰਟਰੀ ਨਹੀਂ ਆ, ਸਿੱਖਾਂ ਦੇ ਕੋਲ ਕੋਈ ਸਟੇਟਹੁੱਡ ਨਹੀਂ ਆ, ਪਰ ਤਾਂ ਵੀ ਇੰਡੀਆ ਜਿਹੜਾ ਆ ਸਿੱਖਾਂ ਨੂੰ ਇੱਕ ਸਟੇਟ ਵਾਂਗ ਜਿਵੇਂ ਕਿਸੇ ਕੰਟਰੀ ਨਾਲ ਲੜਿਆ ਜਾਂਦਾ ਉਸ ਤਰ੍ਹਾਂ ਹੀ ਸਿੱਖਾਂ ਦੇ ਨਾਲ ਲੜ ਰਿਹਾ ਹੈ। ਤੇ ਅੱਜ ਸਿੱਖਾਂ ਦੀ ਜਿਹੜੀ ਪੋਲੀਟੀਕਲ ਸਟਰਗਲ ਆ ਉਹਨੂੰ ਸਾਰੀ ਦੁਨੀਆ ਦੇ ਵਿੱਚ ਇੱਕ ਪੋਲੀਟੀਕਲ ਮੂਵਮੈਂਟ ਵਜੋਂ ਮਾਨਤਾ ਮਿਲ ਰਹੀ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਿੱਖਾਂ ਦੇ ਕੋਲ 1849 ਤੋਂ ਬਾਅਦ ਉਹ ਸਮਾਂ ਦੁਬਾਰਾ ਆਉਣਾ, ਜਦੋਂ ਸਿੱਖਾਂ ਨੂੰ ਇਹ ਰਾਜ ਭਾਗ ਆਪਣਾ ਨਸੀਬ ਹੋਣਾ ਆ, ਸਿੱਖਾਂ ਨੂੰ ਆਪਣੀ ਗੁਰੂ ਪਾਤਸ਼ਾਹ ਨੇ ਪਾਤਸ਼ਾਹੀ ਬਖਸ਼ਿਸ਼ ਕਰਨੀ ਆ, ਤਾਂ ਜਿਹੜੇ ਲੋਕ ਪੰਜਾਬ ਦੇ ਨਾਲ ਗੱਦਾਰੀਆਂ ਕਰ ਰਹੇ ਆ, ਜਿਹੜੇ ਲੋਕ ਪੰਜਾਬ ਦੀ ਪਿੱਠ 'ਚ ਛੁਰਾ ਮਾਰ ਰਹੇ ਆ, ਜਿਹੜੇ ਟੱਬਰ ਇਹ ਸਾਰੀ ਸਾਪਬੰਦੀ 'ਚ ਸ਼ਾਮਲ ਹੋ ਰਹੇ ਆ, ਤਾਂ ਉਹ ਇਹ ਜ਼ਰੂਰ ਗੌਰ ਕਰਨ ਕਿ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਮ ਬਹੁਤ ਭੈੜੇ ਤੇ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ। ਜੀ ਸੁਖਵਿੰਦਰ ਸਿੰਘ ਜੀ, ਇੱਥੇ ਅਕਾਲੀ ਦਲ ਦੀ ਗੱਲ ਵੀ ਕਰੀਏ, ਕਿਉਂਕਿ ਅਕਾਲੀ ਦਲ ਦਾ ਸਥਾਪਨਾ ਦਿਵਸ ਹੋਵੇ ਤੇ ਅਕਾਲੀ ਦਲ ਐਜ਼ ਐਨ ਇੰਸਟੀਚਿਊਟ, ਮਤਲਬ ਜਦੋਂ ਅਸੀਂ ਸਿੱਖਾਂ ਦੀਆਂ ਸੰਸਥਾਵਾਂ ਦੇ ਤੌਰ 'ਤੇ ਦੇਖਦੇ ਹਾਂ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਅਕਾਲ ਤਖਤ ਹੈ, ਅਕਾਲੀ ਦਲ, ਇਹ ਮੇਨ ਉੱਥੇ ਗਰਾਊਂਡ ਦੇ ਉੱਤੇ ਕੰਮ ਕਰਨ ਦਾ ਜੇ ਪਿਛਲੇ ਅਸੀਂ 100 ਸਾਲਾਂ ਦੇ ਟਾਈਮ ਪੀਰੀਅਡ 'ਚ ਦੇਖਣਾ ਹੋਵੇ ਤੇ ਉਹ ਇੱਕ ਪਾਰਟ ਰਿਹਾ, ਜਿਹਦਾ ਅੱਜ ਦੀ ਡੇਟ ਦੇ ਵਿੱਚ ਜੇ ਉਹਨੂੰ ਬਾਦਲ ਦਲ ਨਾਲੋਂ ਜਾਂ ਇੱਕ ਪਰਿਵਾਰ ਨਾਲੋਂ ਵੱਖਰਾ ਕਰਕੇ ਦੇਖਣਾ ਹੋਵੇ ਤੇ ਇਹ ਕੌਮੀ ਤੌਰ ਦੇ ਉੱਤੇ ਸਾਡੇ ਲਈ ਕੋਈ ਬਹੁਤੀ ਫਾਇਦੇ ਵਾਲੀ ਗੱਲ ਨਹੀਂ ਕਿ ਅਕਾਲੀ ਦਲ ਬਿਲਕੁਲ ਜਿਹੜਾ ਆ ਉਹ ਸੀਨ ਤੋਂ ਮਨਫੀ ਹੋ ਜਾਵੇ। ਸੋ ਉਸ ਪੱਖ ਤੋਂ ਜਦੋਂ ਅਸੀਂ ਦੇਖਦੇ ਹਾਂ ਤੇ ਕਿੱਦਾਂ ਦੀ ਸਿਚੁਏਸ਼ਨ ਨਜ਼ਰ ਆਉਂਦੀ ਹੈ ਵੀ ਮਾਫੀ ਚਲੋ ਇੱਕ ਪਾਸੇ ਹੈਗੀ ਹੈ, ਵੀ ਥੋੜ੍ਹਾ ਜਿਹਾ ਇਹਨੂੰ ਉਸ ਨਜ਼ਰੀਏ ਤੋਂ ਵੀ ਦੇਖਿਆ ਜਾਵੇ ਵੀ ਕੀ ਸੰਭਾਵਨਾਵਾਂ ਨੇ ਕਿ ਲੋਕਾਂ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਹੋਂਦ ਹੈ ਉਹ ਵੀ ਬਣੀ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਉੱਥੋਂ ਲੋਕਲ ਗਰਾਊਂਡ ਦੇ ਉੱਤੋਂ ਕੋਈ ਪੋਲੀਟਿਕਸ ਦੇ ਵਿੱਚ ਵੀ, ਸਿਆਸਤ ਦੇ ਵਿੱਚ ਵੀ ਤੇ ਅਦਰਵਾਈਜ਼ ਵੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਟਰੋਂਗ ਰੱਖਣਾ ਜਾਂ ਅਕਾਲ ਤਖਤ ਦੀ ਅਸੀਂ ਗੱਲ ਕਰਦੇ ਹਾਂ, ਅੱਜ ਦੀ ਡੇਟ ਦੇ ਵਿੱਚ ਉਹ ਸਾਰਾ ਕੁਝ ਸਿਨੋਨਿਮਸ ਹੋਇਆ। ਬਾਦਲ ਦਲ ਦਾ, ਅਕਾਲੀ ਦਲ ਦਾ ਜਿਹੜਾ ਪਾਰਟ ਹੈ ਉਹਦੇ ਨਾਲ ਹੀ SGPC ਵੱਜਦੀ ਹੈ ਤੇ ਉਹਦੇ ਨਾਲ ਹੀ ਜਿਹੜੀ ਅਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਦਾ ਵੀ ਜਿਹੜੀ ਡਿਸੀਜਨ ਮੇਕਿੰਗ ਹੈ ਜਾਂ ਜਿਹੜੀ ਉਹਨਾਂ ਦੀ ਵੀ ਪੋਲਿਸੀ ਹੈ ਉਹ ਇੱਕੋ ਲੀਹ ਦੇ ਉੱਤੇ ਚੱਲਦੀ ਨਜ਼ਰ ਆਉਂਦੀ ਹੈ। ਪਰ ਕਿਵੇਂ ਇਸ ਪਾਰਟ ਨੂੰ ਨਖੇੜਿਆ ਜਾ ਸਕਦਾ ਹੈ ਤੇ ਅੱਗੇ ਵਧਦਿਆਂ ਕੌਮ ਦੇ ਜਿਹੜੇ ਇਸ਼ੂਜ਼ ਨੇ ਉਹ ਰੇਜ਼ ਕੀਤੇ ਜਾ ਸਕਦੇ ਆ? ਬਿਲਕੁਲ ਅਮਰਵੀਰ ਸਿੰਘ ਜੀ, ਇਹ ਇੱਕ ਵੱਡਾ ਭਵਿੱਖ ਦਾ ਸਿਆਸੀ ਸਵਾਲ, ਸਿਆਸੀ ਚੁਣੌਤੀ ਵੀ ਆ ਸਿੱਖਾਂ ਸਾਹਮਣੇ, ਕਿਉਂਕਿ ਇੰਡੀਅਨ ਸਟੇਟ ਨੇ, ਇੰਡੀਅਨ ਸਟੈਬਲਿਸ਼ਮੈਂਟ ਨੇ ਸਿੱਖਾਂ ਦੇ ਵਿੱਚ ਹੀ ਜਿਹੜੀ ਸਿੱਖਾਂ ਦੀ ਸਿਆਸੀ ਜਮਾਤ ਸੀ ਉਹਨੂੰ ਡਿਸਕ੍ਰੈਡਿਟ ਕਰਤਾ ਹੁਣ। ਪਰ ਇਹਦੇ ਲਈ ਇਹ ਸਮਝਣਾ ਜ਼ਰੂਰੀ ਆ ਕਿ ਫਿਰ ਜਿਹੜੀ ਉਹਦੀ ਸਿੱਖਾਂ ਦੀ ਸਿਆਸੀ ਜਮਾਤ ਆ, ਜਿਵੇਂ ਅਕਾਲੀ ਦਲ ਆ, ਅਕਾਲੀ ਦਲ ਦੀ ਹੋਂਦ ਦੀ ਵਜ੍ਹਾ ਕੀ ਸੀ?
ਕਿ ਸਿੱਖ ਹਿੱਤਾਂ ਤੇ ਪਹਿਰੇਦਾਰੀ ਕਰਨੀ, ਤੇ ਜੇ ਸਿੱਖ ਹਿੱਤਾਂ ਦੀ ਪਹਿਰੇਦਾਰੀ ਨਹੀਂ ਕਰਨੀ ਜੇ ਉਸ ਜਮਾਤ ਨੇ, ਤਾਂ ਫਿਰ ਉਸ ਜਮਾਤ ਦੀ ਹੋਂਦ ਹੋਣੀ ਜਾਂ ਨਾ ਹੋਣੀ ਉਹ ਕੋਈ ਮਤਲਬ ਅਸੀਂ ਕਹੀਏ ਵੀ ਉਹ ਬੇਸਿਕ ਜਾਂ ਮੂਲ ਭਾਵਨਾ ਨਹੀਂ ਸੀ ਕਿ ਅਕਾਲੀ ਦਲ ਹੋਣਾ। ਮੂਲ ਭਾਵਨਾ ਸੀ ਸਿੱਖ ਹਿੱਤਾਂ ਦੀ ਪਹਿਰੇਦਾਰੀ ਕਰਨੀ। ਤੇ ਜੇ ਸਿੱਖ ਹਿੱਤਾਂ ਦੀ ਪਹਿਰੇਦਾਰੀ ਉਹ ਪਾਰਟੀ ਨਹੀਂ ਕਰ ਰਹੀ ਆ ਤਾਂ ਉਹਦੀ ਹੋਂਦ ਜਾਂ ਨਾ ਉਹਦਾ ਹੋਣਾ ਜਿਹੜਾ ਆ ਉਹ ਸਿੱਖਾਂ ਨੂੰ ਦੀ ਹੋਂਦ ਨੂੰ, ਸਿੱਖਾਂ ਦੀ ਹਸਤੀ ਨੂੰ ਉਹਦੇ ਤੇ ਕੋਈ ਅਸਰ ਨਹੀਂ ਪੈਂਦਾ। ਪਰ ਮਸਲਾ ਇਹ ਆ ਵੀ ਸਿੱਖਾਂ ਹਰ ਕੌਮ ਜਿਹੜੀ ਆ ਉਹਦੀ ਆਪਣੀ ਇੰਡੀਪੈਂਡੈਂਟ ਪੋਲੀਟੀਕਲ ਐਸਟੈਬਲਿਸ਼ਮੈਂਟ ਹੋਣੀ ਜ਼ਰੂਰੀ ਆ, ਤੇ ਉਹ ਅਕਾਲੀ ਦਲ ਦੇ ਰੂਪ 'ਚ ਹੋਵੇ, ਉਹ ਕਿਸੇ ਹੋਰ ਨਵੇਂ ਢਾਂਚੇ ਦੇ ਰੂਪ 'ਚ ਹੋਵੇ, ਕਿਉਂਕਿ ਅਕਾਲੀ ਦਲ ਵੀ ਕੋਈ ਸਿੱਖਾਂ ਦੇ ਵਿੱਚ ਜਦੋਂ ਤੋਂ ਗੁਰੂ ਸਾਹਿਬਾਨ ਤੋਂ ਬਾਅਦ ਇਸ ਰੂਪ ਦੇ ਵਿੱਚ ਸਿੱਖਾਂ ਦੀ ਪੋਲੀਟੀਕਲ ਐਸਟੈਬਲਿਸ਼ਮੈਂਟ ਨਹੀਂ ਰਹੀ ਆ। ਇਹ ਸਿਰਫ ਅਸੀਂ ਦੇਖੀਏ ਤਾਂ 19ਵੀਂ ਸਦੀ ਦੇ ਵਿੱਚ ਇਹਦੀ ਮਤਲਬ ਇਹ ਹੋਂਦ 'ਚ ਆਉਂਦੀ ਆ। ਤਾਂ ਮਤਲਬ ਹੁਣ ਸਵਾਲ ਇਹ ਆ ਵੀ ਸਿੱਖਾਂ ਨੂੰ ਸਿਰਫ ਅਕਾਲੀ ਦਲ ਇਸ ਲਈ ਨਹੀਂ ਚਾਹੀਦਾ ਕਿ ਅਕਾਲੀ ਦਲ ਜੀ 1925 ਤੋਂ 1920 ਤੋਂ ਜਿਹੜਾ ਆ ਸਿੱਖ ਹਿੱਤਾਂ ਲਈ ਲੜਦਾ ਆ। ਜਿਹੜੇ ਸਿੱਖ ਹਿੱਤਾਂ ਲਈ ਲੜਦੇ ਆਏ ਆ, ਮਸਲਾ ਇਹ ਸੀ ਵੀ ਉਹਦੇ 'ਚ ਅਕਾਲੀ ਦਲ ਦੀ ਹੋਂਦ ਅਹਿਮ ਨਹੀਂ ਸੀ, ਅਹਿਮ ਸੀ ਸਿੱਖ ਹਿੱਤਾਂ ਦੀ ਪਹਿਰੇਦਾਰੀ। ਤੇ ਉਹਦੇ ਵਾਸਤੇ ਸਿੱਖਾਂ ਨੂੰ ਦੁਬਾਰਾ ਜਿਹੜੀ ਇੱਕ ਨਵੀਂ ਲੀਡਰਸ਼ਿਪ ਦੀ ਲੋੜ ਆ, ਕਿਉਂਕਿ ਜੇ ਅੱਜ ਗੱਲ ਕਹਿੰਦੇ ਆ ਵੀ ਅਕਾਲੀ ਦਲ ਦੇ ਵਿੱਚ ਜੀ ਬਾਦਲ ਨੂੰ ਲਾਂਭੇ ਕਰਕੇ ਕਿਸੇ ਹੋਰ ਨੂੰ ਲੀਡਰ ਬਣਾ ਲਓ, ਕਿਹਨੂੰ ਬਣਾਓਗੇ? ਮਲੂਕੇ ਨੂੰ ਬਣਾਓਗੇ? ਕਿਹਨੂੰ ਬਣਾਓਗੇ? ਭੂੰਦੜ ਨੂੰ ਬਣਾਓਗੇ? ਕਿਹਨੂੰ ਬਣਾਓਗੇ? ਜਿਹੜੇ ਇਹ ਸਾਰੇ ਨੇ ਇਹਨਾਂ ਦੀ ਤਾਂ ਆਪਣੀ ਕੋਈ ਹਸਤੀ ਨਹੀਂ। ਇਹ ਤਾਂ ਬਾਦਲ ਦੀ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਆ ਬਣ ਚੁੱਕਿਆ ਜਿਹੜਾ ਅਕਾਲੀ ਦਲ ਇਸ ਸਮੇਂ ਦਾ ਮੌਜੂਦਾ ਅਕਾਲੀ ਦਲ ਆ, ਜਿਸ ਦੇ ਚੱਲਦੇ ਹੀ ਜਿਹੜਾ ਐਡੇ ਵੱਡੇ ਗੁਨਾਹ ਕਰਕੇ ਵੀ ਜਿਹੜਾ ਲੀਡਰਸ਼ਿਪ ਆ ਉਹਦੀ ਉਹ ਚੇਂਜ ਨਹੀਂ ਹੋ ਸਕੀ, ਉਸੇ ਪਰਿਵਾਰ ਕੋਲ ਰਹੀ ਆ। ਕਿਉਂਕਿ ਜਿਹੜੇ ਬਾਕੀ ਦੇ ਨੇ ਉਹ ਵੀ ਧੋਤੇ ਨਹੀਂ, ਮਤਲਬ ਅਸੀਂ ਕਹੀਏ ਵੀ ਦੁੱਧ ਧੋਤੇ ਨਹੀਂ ਹੈਗੇ, ਉਹ ਸਾਰੀ ਉਸ ਗੁਨਾਹ ਦੇ ਵਿੱਚ ਉਹਦੇ ਰਾਈਟ ਤੇ ਲੈਫਟ ਹੈਂਡ ਮੈਨ ਰਹੇ ਆ ਜੀ, ਜਿਨ੍ਹਾਂ ਨੂੰ ਲੋਕ ਕਹਿ ਰਹੇ ਆ ਵੀ ਇਹਨਾਂ ਨੂੰ ਲੀਡਰਸ਼ਿਪ ਚੇਂਜ ਕੀਤੀ ਜਾਵੇ। ਤਾਂ ਸਿੱਖ ਨੌਜਵਾਨ ਖਾਸ ਤੌਰ ਤੇ ਅਸੀਂ ਜਿਹੜੀ ਜਨਰੇਸ਼ਨ 'ਚ ਆਉਣੇ ਆ, ਮਤਲਬ ਸਾਡੇ ਲਈ ਇਹ ਗੱਲ ਤੈਅ ਆ ਵੀ ਅਸੀਂ ਇਸ ਲੀਡਰਸ਼ਿਪ ਨੂੰ ਕਦੇ ਵੀ ਆਪਣੀ ਲੀਡਰਸ਼ਿਪ ਦੇ ਬਤੌਰ ਤੇ ਅਸੈਪਟ ਨਹੀਂ ਕਰ ਸਕਦੇ। ਤੇ ਸਿੱਖਾਂ ਨੂੰ ਅੱਜ ਲੋੜ ਆ ਵੀ ਉਹ ਇੱਕ ਆਪਣੀ ਜਿਹੜੀ ਇੱਕ ਆਰਗੈਨਿਕ ਲੀਡਰਸ਼ਿਪ ਡਿਵੈਲਪ ਹੋਵੇ, ਤੇ ਜਿਹੜੀ ਉਹ ਹੋਣੀ ਆ ਸੰਘਰਸ਼ 'ਚੋਂ। ਉਹ ਇਸ ਤਰ੍ਹਾਂ ਨਹੀਂ ਹੋਣੀ ਕਿ ਤੁਸੀਂ ਕੋਈ ਪਾਰਟੀ ਬਣਾ ਲਈ, ਕਿਸੇ ਨੇ ਪਾਰਟੀ ਦਾ ਐਲਾਨ ਕਰਤਾ ਜੀ ਇਹ ਹੁਣ ਮੇਰੀ ਪਾਰਟੀ ਆ, ਮੈਂ ਵੋਟਾਂ ਲੜੂੰਗਾ। ਸਿੱਖਾਂ ਦੇ ਸਾਹਮਣੇ ਇੱਕ ਸਟਰਗਲ ਖੜੀ ਆ, ਤੇ ਉਸ ਸਟਰਗਲ ਨੂੰ ਲੜਦੇ ਹੋਏ ਜਿਵੇਂ ਅਕਾਲੀ ਦਲ ਉਦੋਂ ਇੱਕ ਸਟਰਗਲ ਦੇ ਵਿੱਚੋਂ ਹੋਂਦ 'ਚ ਆਇਆ ਸੀ, ਉਸੇ ਤਰ੍ਹਾਂ ਅੱਜ ਜਿਹੜੀ ਇੱਕ ਆਰਗੈਨਿਕ ਲੀਡਰਸ਼ਿਪ ਆ ਉਹ ਸਟਰਗਲ ਦੇ ਵਿੱਚੋਂ ਹੋਂਦ 'ਚ ਆਉਣੀ ਆ। ਸਿੱਖਾਂ ਦੇ ਲਈ ਚੌਧਰਾਂ ਜਾਂ ਅਹੁਦੇਦਾਰੀਆਂ ਨਹੀਂ ਪਈਆਂ, ਸਿੱਖਾਂ ਦੇ ਲਈ ਅੱਗੇ ਸੰਘਰਸ਼ ਤੇ ਸ਼ਹਾਦਤਾਂ ਪਈਆਂ ਆ, ਤੇ ਉਸ ਸੰਘਰਸ਼ ਤੇ ਸ਼ਹਾਦਤਾਂ ਲਈ ਤੈਅ ਕਰਨਾ ਕਿ ਕੌਣ ਸਿੱਖਾਂ ਦੇ ਆਗੂ ਆ। ਤੇ ਦੂਜੇ ਪਾਸੇ ਜਿਹੜੀ ਗੱਲ ਸੁਖਬੀਰ ਬਾਦਲ ਕਹਿ ਰਹੇ ਆ ਮਾਫੀ ਦੀ, ਜੇ ਦਿਲੋਂ ਬੰਦਾ ਇਹ ਨਹੀਂ ਕਿ ਇੱਥੇ ਸੱਜਣ ਠੱਗ ਵਰਗੇ ਵੀ ਜਿਹੜੇ ਆ ਉਹ ਸੱਜਣ ਬਣੇ ਆ, ਮਤਲਬ ਮਾਫੀ ਦਾ ਬਹੁਤ ਬੜਾ ਸੰਕਲਪ ਆ ਸਿੱਖੀ ਦੇ ਵਿੱਚ ਜੀ। ਤੇ ਉਹਦੇ ਲਈ ਮਸਲਾ ਕੀ ਹੁੰਦਾ ਵੀ ਇੱਥੇ ਮਾਫੀ, ਜਦੋਂ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਤਨਖਾਹ ਵੀ ਲੱਗਦੀ ਆ, ਸਿੱਖਾਂ ਦੇ ਵਿੱਚ ਕੋਈ ਇਹ ਰਵਾਇਤ ਨਹੀਂ ਕਿ ਮਤਲਬ ਮੈਂ ਸਿਰਫ 2 ਮਿੰਟ ਦੇ ਵਿੱਚ ਮਤਲਬ ਜੋ ਮਾਫੀ ਦਾ ਕੰਸੈਪਟ ਆ ਸਿੱਖਾਂ 'ਚ ਉਹਦੇ ਜੇ ਤੁਸੀਂ ਸਮਝਣਾ ਵੀ ਇੱਕ ਪਾਸੇ ਤਾਂ ਜਿਹੜਾ ਆਮ ਸਿੱਖ ਆ, ਹਰ ਬੰਦਾ, ਗੁਰਬਾਣੀ ਕਹਿੰਦੀ ਆ ਕਿ ਕੋਈ ਵੀ ਬੰਦਾ ਕਿਸੇ ਵੀ ਸਮੇਂ ਕੋਈ ਵੀ ਗਲਤੀ ਕਰ ਸਕਦਾ ਜੀ, ਤੇ ਅਕਾਲ ਪੁਰਖ ਬਖਸ਼ਣਹਾਰ ਆ। ਤੇ ਉਹਦਾ ਜਿਹੜਾ ਪਰ ਮਸਲਾ ਹੈ ਵੀ ਉਹਨੂੰ ਉਸ ਗੁਨਾਹ ਦਾ ਪਛਤਾਤਾਪ ਹੋਵੇ, ਉਸ ਗੁਨਾਹ ਨੂੰ ਮੰਨੇ ਵੀ ਮੈਂ ਉਹ ਗੁਨਾਹ ਕੀਤਾ ਆ, ਤੇ ਜਦੋਂ ਉਹਨੂੰ ਮੰਨਦਾ ਆ ਸੰਗਤੀ ਰੂਪ 'ਚ ਆ ਕੇ, ਤੇ ਅਕਾਲ ਤਖਤ ਸਾਹਿਬ ਦੀ ਜਿਹੜੀ ਸਾਡੀ ਰਵਾਇਤ ਆ ਵੀ ਤਨਖਾਹ ਲੱਗਦੀ ਆ, ਉਹਦੇ ਵਿੱਚ ਕੋਈ ਬਹੁਤ ਇਹੋ ਜਿਹੀ ਸਖਤ ਸਜ਼ਾ ਨਹੀਂ ਆਮ ਬੰਦੇ ਨੂੰ ਦਿੱਤੀ ਜਾਂਦੀ, ਭਾਵੇਂ ਉਹਨੂੰ ਇੱਕ ਸੇਵਾ ਬਖਸ਼ੀ ਜਾਂਦੀ ਹੈ ਜਿਹਦੇ ਨਾਲ ਸੇਵਾ ਦੇ ਨਾਲ, ਕਿਉਂਕਿ ਉਹਦੀ ਮੈਲ ਉਤਰਦੀ ਆ, ਕਿਉਂਕਿ ਜਿਹੜੀ ਗੁਨਾਹਾਂ ਦੀ ਮੈਲ ਉਹਨੂੰ ਲੱਗੀ ਹੁੰਦੀ ਆ ਪਛਤਾਤਾਪ ਕਰਨ ਤੋਂ ਬਾਅਦ। ਪਰ ਜਿਹੜੇ ਅਹੁਦੇਦਾਰ ਹੁੰਦੇ ਨੇ, ਜਿਹੜੀ ਅਥਾਰਟੀ ਆ, ਜਦੋਂ ਉਹ ਗੁਨਾਹ ਕਰਦੀ ਆ ਤਾਂ ਉਹਦੇ ਲਈ ਬਹੁਤ ਸਖਤ ਸਜ਼ਾ, ਜੋ ਮਸੰਦਾਂ ਨਾਲ ਗੁਰੂ ਸਾਹਿਬ ਨੇ ਕੀਤਾ। ਮਸੰਦ ਇੱਕ ਅਥਾਰਟੀ ਸੀ, ਜਦੋਂ ਅਥਾਰਟੀ ਕਰਪਸ਼ਨ ਕਰਦੀ ਆ ਜਾਂ ਅਥਾਰਟੀ ਗੁਨਾਹ ਕਰਦੀ ਆ ਤਾਂ ਉਹਦੇ ਲਈ ਫਿਰ ਜਿਹੜੀ ਸਜ਼ਾ ਆ ਉਹ ਬੇਹੱਦ ਸਖਤ ਆ। ਤੇ ਦੂਜਾ ਜਿਹੜਾ ਸਿੱਖ ਇਤਿਹਾਸ ਦੇ ਵਿੱਚ 18ਵੀਂ ਸਦੀ ਦੇ ਵਿੱਚ ਇਹੋ ਜਿਹੇ ਸੰਕਲਪ ਰਹੇ ਵੀ ਜਦੋਂ ਫਿਰ ਬੰਦਾ ਗੁਨਾਹ ਕਰ ਲੈਂਦਾ ਆ, ਕੋਈ ਅਹੁਦੇਦਾਰ, ਕੋਈ ਲੀਡਰ ਜਿਹੜਾ ਆ, ਜਦੋਂ ਫਿਰ ਪਛਤਾਤਾਪ ਕਰਦਾ, ਤੇ ਫਿਰ ਉਹ ਪੰਥ ਜਿਹੜਾ ਆ ਉਹਦੀ ਕੁਰਬਾਨੀ ਦੇ ਨਾਲ, ਉਹਦੀ ਮਤਲਬ ਜਿੰਨਾ ਵੱਡਾ ਉਹਦਾ ਗੁਨਾਹ ਆ ਉਹਦੇ ਨਾਲੋਂ ਵੱਡੀ ਕੁਰਬਾਨੀ ਉਹ ਕਰੇ, ਫੇਰ ਹੀ ਜਿਹੜਾ ਉਹਦੀ ਮਾਫੀ ਆ ਉਹ ਪੰਥ 'ਚ ਪ੍ਰਵਾਨ ਹੁੰਦੀ ਆ। ਤੇ ਇਹ ਨਹੀਂ ਕਿ ਸੁਖਬੀਰ ਬਾਦਲ ਅੱਜ ਗੱਲਾਂ ਦੇ ਨਾਲ ਇਹ ਗੱਲ ਕਹਿ ਰਿਹਾ ਹੈ ਕਿ ਮੈਂ ਜੀ ਮੈਨੂੰ ਇਸ ਗੱਲ ਦਾ ਮੈਂ ਮਾਫੀ ਮੰਗਦਾ ਪੰਥ ਤੋਂ, ਤੇ ਪੰਥ ਮੈਨੂੰ ਮਾਫੀ ਦੇ ਕੇ ਤੇ ਹੁਣ ਫੇਰ ਦੁਬਾਰਾ ਮੁੱਖ ਮੰਤਰੀ ਬਣਾ ਦੇ। ਤਾਂ ਇਹ ਤੁਹਾਡੀ ਸੱਤਾ ਦੀ ਲਾਲਸਾ ਆ, ਇਹਦੇ ਵਿੱਚ ਤੁਹਾਡਾ ਕੋਈ ਪਛਤਾਤਾਪ ਨਹੀਂ ਹੈਗਾ।
ਜੇ ਤੁਹਾਨੂੰ ਪਛਤਾਪ ਹੈਗਾ ਆ ਤਾਂ ਸੁਖਬੀਰ ਬਾਦਲ ਫਿਰ ਆਪਣੀ ਹੁਣ ਬਹੁਤ ਕੁਝ ਇਹਨਾਂ ਦੀਆਂ ਪੀੜ੍ਹੀਆਂ ਨੇ ਹੰਢਾਇਆ, ਬਹੁਤ ਕੁਝ ਇਹਨਾਂ ਨੇ ਪੰਥ ਦੇ ਸਿਰ ਤੋਂ, ਪੰਥ ਦੇ ਲਹੂ ਦੇ ਸਿਰ ਤੋਂ ਖੱਟਿਆ ਆ। ਤੇ ਜੇ ਹੁਣ ਸੱਚੀ ਪਛਤਾਪ ਹੈਗਾ ਆ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਤਾਂ ਸਿੱਖਾਂ ਦੇ ਵਿੱਚ ਇਸ ਸਮੇਂ ਸ਼ਹਾਦਤਾਂ ਦਾ ਦੌਰ ਚੱਲ ਰਿਹਾ ਤੇ ਕੁਰਬਾਨੀ ਕਰਨ ਲਈ ਤਿਆਰ ਹੋਣ। ਪੰਜਾਬ ਦੇ ਬਹੁਤ ਬੜੇ ਮਸਲੇ ਆ, ਪੰਜਾਬ ਦੇ ਪੰਨੀ ਲੱਖਾਂ ਮਾਵਾਂ ਦੇ ਜਿਹੜੇ ਪੁੱਤ ਨੇ ਉਹ ਪੰਜਾਬ ਲਈ, ਕੌਮੀ ਹਿੱਤਾਂ ਲਈ ਲੜਦੇ ਸ਼ਹੀਦ ਹੋਏ ਆ। ਤੇ ਜਿਹੜੇ ਇਹ ਸੁਖਬੀਰ ਬਾਦਲ ਜੇ ਉਹਦੇ ਦਿਲ ਦੇ ਵਿੱਚ ਸੱਚੀ ਇਹ ਗੁਨਾਹ ਦਾ ਪਛਤਾਵਾ ਹੈਗਾ ਆ, ਤਾਂ ਫਿਰ ਉਹ ਕੋਈ ਅਜਿਹਾ ਜਿਹੜਾ ਕਦਮ ਪੁੱਟੇ ਵੀ ਜਿਹਦੇ ਨਾਲ ਫਿਰ ਪੰਥ ਜਿਹੜਾ ਆ, ਮਤਲਬ ਮੈਨੂੰ ਨਹੀਂ ਲੱਗਦਾ ਵੀ ਜਿਉਂਦਿਆਂ ਜੀ ਸੁਖਬੀਰ ਬਾਦਲ ਤੇ ਇਸ ਬਾਦਲ ਪਰਿਵਾਰ ਨੇ ਜਿੰਨੇ ਗੁਨਾਹ ਕੀਤੇ ਆ ਵੀ ਉਹਨਾਂ ਦੀ ਜਿਉਂਦਿਆਂ ਜੀ ਜਿਹੜਾ ਉਹਨਾਂ ਦਾ ਪਛਤਾਪ ਆ, ਉਹਨਾਂ ਦੀਆਂ ਗਲਤੀਆਂ ਦਾ ਹੋ ਸਕਦਾ ਆ। ਹਾਂ, ਕੋਈ ਸ਼ਹਾਦਤ ਜਿਹੜੀ ਆ ਉਹੀ ਇਹਨਾਂ ਦੇ ਗੁਨਾਹਾਂ ਦਾ ਜਿਹੜਾ ਧੋਣਾ ਆ ਉਹ ਧੋ ਸਕਦੀ ਆ। ਤੇ ਮਤਲਬ ਬਾਕੀ ਮਹਾਰਾਜ ਦੇ ਉੱਤੇ ਅੱਗੇ ਅਰਦਾਸ ਕਰਨ ਵੀ ਮਹਾਰਾਜ ਇਹਨਾਂ ਨੂੰ ਸਮੱਤ ਬਖਸ਼ੇ ਤੇ ਜਿਹੜੀ ਸ਼ਹਾਦਤ ਦੀ ਦਾਤ ਆ ਉਹ ਇਹਨਾਂ ਦੇ ਪਰਿਵਾਰ ਨੂੰ ਨਸੀਬ ਹੋਵੇ, ਤਾਂ ਕਿ ਇਹਨਾਂ ਦਾ ਜਿਹੜਾ ਇਤਿਹਾਸ ਦੇ ਵਿੱਚ ਜੋ ਇਹਨਾਂ ਨੇ ਗੁਨਾਹ ਕੀਤੇ ਆ ਉਹ ਧੋਤੇ ਜਾ ਸਕਣ। ਜੀ ਨਹੀਂ, ਜਿਹੜੀ ਗੱਲ ਤੁਸੀਂ ਹੁਣ ਕਰ ਰਹੇ ਹੋ ਮਤਲਬ ਠੀਕ ਹੈ, ਇਹਨੂੰ ਅਸੀਂ ਜੇ ਪੰਥਕ ਨਜ਼ਰੀਏ ਤੋਂ ਦੇਖਦੇ ਹਾਂ ਤੇ ਉਸ ਹਿਸਾਬ ਨਾਲ ਇਹ ਗੱਲ ਸਮਝ ਆਉਂਦੀ ਹੈ। ਪਰ ਜੇ ਪੋਲੀਟੀਕਲੀ ਅਸੀਂ ਇਸ ਪਾਰਟ ਨੂੰ ਦੇਖਣਾ ਹੋਵੇ ਤੇ ਮਤਲਬ ਇਹ ਤੇ ਪੋਲੀਟੀਕਲੀ ਰਿਲੇਟ ਹੀ ਨਹੀਂ ਕਰਦੇ। ਜਿਹੜਾ ਪਿਛਲੇ ਜੇ ਅਕਾਲੀ ਦਲ ਦਾ ਜਾਂ ਖਾਸ ਤੌਰ ਤੇ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਸੀਨ ਦੇ ਉੱਤੇ ਆਉਂਦੇ ਆ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਦੋਂ ਕਮਾਂਡ ਸੰਭਾਲੀ ਹੈ ਅਕਾਲੀ ਦਲ ਦੀ, ਉਦੋਂ ਤੋਂ ਜਿਹੜਾ ਇੱਕ ਜਿਹਨੂੰ ਕਹਿੰਦੇ ਹੁੰਦੇ ਆ ਵੀ ਜਿਹੜੀ ਇੱਕ ਪਾਲਿਸੀ ਹੁੰਦੀ ਹੈ ਅਕਾਲੀ ਦਲ ਦੀ, ਜਾਂ ਜਿਸ ਹਿਸਾਬ ਨਾਲ ਅਕਾਲੀ ਦਲ ਚੱਲ ਰਿਹਾ ਆ ਰਿਹਾ ਪਿਛਲੇ ਮਤਲਬ 1990ਵਿਆਂ ਤੋਂ ਜੇ ਅਸੀਂ ਦੇਖਣਾ ਹੋਵੇ, ਉਹ ਤੋਂ ਪਹਿਲਾਂ ਫਿਰ ਵੀ ਅਕਾਲੀ ਦਲ ਦੇ ਵਿੱਚ ਇਸ਼ੂਜ਼ ਜਿਹੜੇ ਨੇ ਉਹ ਅਹਿਮ ਹੁੰਦੇ ਸੀ। ਅਨੰਦਪੁਰ ਸਾਹਿਬ ਦਾ ਮਤਾ ਡਿਵਾਈਸ ਕੀਤਾ ਗਿਆ, ਉਹਨਾਂ ਇਸ਼ੂਜ਼ ਨੂੰ ਥਾਂ ਮਿਲਦੀ ਸੀ ਤੇ ਉਹ ਤੋਂ ਬਾਅਦ ਤੇ ਮਤਲਬ ਉਸ ਪੰਥਕ ਮਾਈਂਡਸੈਟ ਨੂੰ ਬਿਲਕੁਲ ਸਾਈਡ ਤੇ ਕਰ ਦਿੱਤਾ ਗਿਆ, ਕਿਨਾਰਾ ਕਰ ਦਿੱਤਾ ਗਿਆ। ਮਤਲਬ ਜਿੱਥੇ ਤੁਸੀਂ ਪ੍ਰੋਫੈਸਰ ਭੁੱਲਰ ਨੂੰ ਜਦੋਂ ਪੰਜਾਬ ਲਿਆਉਣ ਦੀ ਗੱਲ ਹੁੰਦੀ ਹੈ, ਜੇਬ ਤਬਦੀਲੀ ਦੀ ਗੱਲ ਹੁੰਦੀ ਹੈ ਉਹਨਾਂ ਦੀ, ਤੇ ਉੱਥੇ ਕਿਹਾ ਜਾਂਦਾ ਵੀ ਜੀ ਇਹ ਤੇ ਅੱਤਵਾਦੀ ਹੈ ਤੇ ਇਹਨਾਂ ਨੂੰ ਨਹੀਂ ਸ਼ਿਫਟ ਕਰਨਾ ਚਾਹੀਦਾ, ਉਹ ਇਹਨਾਂ ਦੀ ਸਰਕਾਰ ਹੈ। ਤੇ ਬਲਵੰਤ ਸਿੰਘ ਰਾਜੋਆਣਾ ਦਾ ਹੁਣ ਜ਼ਿਕਰ ਹੋ ਰਿਹਾ ਹੈ ਤੇ ਉਹ ਵੀ ਇਹ ਦੇਖਣ ਵਾਲੀ ਗੱਲ ਹੈ ਵੀ ਇਹ ਗੱਲ ਆ ਕਿੱਥੋਂ ਰਹੀ ਹੈ। ਕਿ ਉਹਨਾਂ ਨੂੰ ਪੰਥਕ ਮੁਫਾਦ ਨੇ ਜਾਂ ਪੰਥਕ ਹਿੱਤ ਨੇ ਉਹ ਉਹਨਾਂ ਦੀ ਪਹਿਰੇਦਾਰੀ ਕਰਕੇ ਇਹ ਕਰ ਰਹੇ ਆ, ਜਾਂ ਉਹਨਾਂ ਦਾ ਰੀਜ਼ਨ ਬਲਵੰਤ ਸਿੰਘ ਰਾਜੋਆਣਾ ਨਾਲ ਜੁੜਨ ਦਾ ਰੀਜ਼ਨ ਇਹ ਹੈ ਕਿ ਉਹ ਆਪਣਾ ਉਹਦੇ 'ਚੋਂ ਕੋਈ ਸਿਆਸੀ ਲਾਹਾ ਲੈਣਾ ਚਾਹੁੰਦੇ ਆ। ਸੋ ਕਿਸੇ ਵੀ ਇਸ਼ੂ ਦੇ ਨਾਲ ਪੰਥਕ ਤੌਰ ਦੇ ਉੱਤੇ ਉਹ ਪਾਣੀਆਂ ਦੀ ਗੱਲ ਹੋਵੇ, ਉਹ ਪੰਥਕ ਮਾਮਲਿਆਂ ਦੀ ਗੱਲ ਹੋਵੇ, ਉਹ ਅਕਾਲੀ ਦਲ ਦਾ ਜਿਹੜਾ ਇੱਕ ਪੰਥਕ ਦਾਇਰਾਕਾਰ ਸੀ ਜਾਂ ਇੱਕ ਪੰਥਕ ਪਾਲਿਸੀ ਸੀ ਜਿਹਦੇ ਥੱਲੇ ਅਕਾਲੀ ਦਲ ਚੱਲਦਾ ਸੀ ਉਹ ਹੋਵੇ, ਉਹ ਤੇ ਸਾਰਾ ਬਦਲ ਗਿਆ ਆ, ਤਬਦੀਲ ਹੋ ਗਿਆ ਹੈ। ਉਹ ਹੁਣ ਇੱਕ ਕਾਰਪੋਰੇਟ ਘਰਾਣੇ ਵਾਂਗ ਐਕਟ ਕਰ ਰਹੇ ਆ ਪਿਛਲੇ ਸਾਰੇ ਸਮੇਂ ਦੇ ਵਿੱਚ। ਤੇ ਅੱਜ ਜਿਹੜੀ ਮੁਆਫੀ ਮੰਗੀ ਵੀ ਗਈ ਹੈ, ਇਹ ਇੱਕ ਵੱਡਾ ਸਵਾਲ ਹੈ ਵੀ ਜੇ ਮੁਆਫੀ ਰੀਅਲੀ ਮੰਗੀ ਜਾਂਦੀ ਹੈ ਤੇ ਘੱਟੋ ਘੱਟ ਕੀ ਕਰਨਾ ਬਣਦਾ ਆ। ਮਤਲਬ ਇਹਨਾਂ ਗੱਲਾਂ ਦੇ ਉੱਤੇ ਐਕਟ ਕਰਨਾ ਬਣਦਾ ਵੀ ਜਿਹੜੀਆਂ ਇਹ ਪਾਲਿਸੀਜ਼ ਨੇ, ਜਿਹੜੀਆਂ ਨਾ ਕਿ ਜਸਟ ਇੱਕ ਮਹਿਜ਼ ਤੁਸੀਂ ਜਿਹੜੀ ਬੇਅਦਬੀ ਦੀ ਘਟਨਾ ਹੈਗੀ ਹੈ ਉਹਦੇ 'ਤੇ ਫੋਕਸ ਕਰਕੇ ਤੇ ਤੁਸੀਂ ਸਮਝੋ ਕਿ ਜੀ ਹਾਂ ਹੁਣ ਅਸੀਂ ਜਿਹੜਾ ਆ ਅਸੀਂ ਦੁੱਧ ਧੋਤੇ ਹੋ ਜਾਵਾਂਗੇ। ਨਹੀਂ, ਬਿਲਕੁਲ ਨਹੀਂ। ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਵੀ ਇਹ ਮਤਲਬ ਜਿਹੜਾ ਬਾਦਲ ਪਰਿਵਾਰ ਆ ਇਹਨਾਂ ਅਕਾਲੀ ਦਲ ਨੂੰ ਇੱਕ ਕਾਰਪੋਰੇਟ ਆਰਗੇਨਾਈਜੇਸ਼ਨ ਵਾਂਗ ਚਲਾਇਆ ਆ। ਤੇ ਇਹਨਾਂ ਨੂੰ ਇਹ ਲੱਗਦਾ ਸੀ ਵੀ ਪੈਸੇ ਦੇ ਜ਼ੋਰ ਤੇ, ਕਰਪਸ਼ਨ ਦੇ ਜ਼ੋਰ ਤੇ ਵੀ ਜਿਹੜਾ ਅਸੀਂ ਆ ਆਪਣੀ ਸਿਆਸਤ ਅਸੀਂ ਖੜੀ ਰੱਖਾਂਗੇ। ਮਤਲਬ ਇਹਨਾਂ ਦਾ ਇਹੀ ਜਿਹੜਾ ਕਾਰਪੋਰੇਟ ਮਾਡਲ ਆ ਇਹਨੂੰ ਪੋਲੀਟਿਕਸ ਦੇ ਵਿੱਚ ਇਹਨਾਂ ਨੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਤੇ ਦੂਜਾ ਇਹ ਸੀ ਇਹਨਾਂ ਨੂੰ ਵੀ ਮਤਲਬ ਸਟੇਟ ਦੇ ਇੰਡੀਅਨ ਸਟੇਟ ਜਿਹੜੀ ਇੰਡੀਅਨ ਐਸਟੈਬਲਿਸ਼ਮੈਂਟ ਆ ਵੀ ਉਹਦੇ ਨਾਲ ਘਿਓ ਖਿਚੜੀ ਹੋ ਕੇ ਵੀ ਜਿਹੜਾ ਪੰਜਾਬ ਦਾ ਹਿੰਦੂ ਵੋਟ ਬੈਂਕ ਆ ਵੀ ਉਹਦੇ ਵਿੱਚ ਅਸੀਂ ਜਿਹੜੀ ਆਪਣੀ ਥਾਂ ਬਣਾ ਲਾਂਗੇ। ਤੇ ਉਹਦੇ ਲਈ ਇਹਨਾਂ ਨੇ ਜਿਹੜੀ ਆਪਣੀ ਬੇਸਿਕ ਕੌਂਸਟੀਚੁਐਂਸੀ ਸੀ ਸਿੱਖ, ਉਹਨਾਂ ਨੂੰ ਹਮੇਸ਼ਾ ਜਿਹੜਾ ਆ ਵੀ ਉਹਨਾਂ ਨੂੰ ਲਗਾਤਾਰ ਇੱਕ ਕਿਨਾਰੇ ਕਰ ਦੇਗੇ। ਤੇ ਅੱਜ ਜੋ ਇਹਨਾਂ ਨੇ ਹੁਣ ਸਮਝਿਆ ਆ ਵੀ ਇਹ ਸਮਝਿਆ ਵੀ ਜਿਹੜਾ ਮਤਲਬ ਵੈਸੇ ਤਾਂ ਇਹ ਤੈਅ ਹੁੰਦਾ ਵੀ ਸਿਆਸਤ ਦੇ ਵਿੱਚ ਹਰ ਇੱਕ ਧਿਰ ਜਿਹੜੀ ਆ ਉਹਦੀ ਨਾ ਕੋਈ ਬੇਸ ਕੌਂਸਟੀਚੁਐਂਸੀ ਹੁੰਦੀ ਆ ਜਿਹਦੇ ਆਧਾਰ ਤੇ, ਜਿਹਦੇ ਮੁੱਦਿਆਂ ਤੇ ਸਿਆਸਤ ਕਰਕੇ ਉਹ ਖੜੀ ਹੁੰਦੀ ਆ ਤੇ ਉਹ ਜਿਉਂਦੀ ਰਹਿੰਦੀ ਆ। ਪਰ ਇਹਨਾਂ ਨੇ ਮਤਲਬ ਉਹ ਚੀਜ਼ ਨੂੰ ਗਵਾ ਲਿਆ ਤੇ ਹੁਣ ਉਹ ਦੁਬਾਰਾ ਉਸ ਗਰਾਊਂਡ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਮੈਂ ਤੁਹਾਨੂੰ ਇਹ ਗੱਲ ਜਿਹੜੀ ਕਹਿ ਰਿਹਾ ਵੀ ਇਹ ਜੋ ਮਰਜ਼ੀ ਕਰ ਲੈਣ, ਜੋ ਕੁਛ ਇਹਨਾਂ ਨੇ 3 ਟਰਮਾਂ ਦੇ ਵਿੱਚ ਸਿੱਖਾਂ ਦੇ ਨਾਲ ਕੀਤਾ ਆ, ਮਤਲਬ ਉਹ ਬੇਹੱਦ ਘਟੀਆ ਦਰਜੇ ਦਾ
ਮਤਲਬ ਇਹਨਾਂ ਦਾ ਕਰੈਕਟਰ ਆ ਜਿਹੜਾ ਕਿ ਉਹ ਸਾਰੇ 3 ਟਰਮਸ ਦੇ ਵਿੱਚ ਸਾਹਮਣੇ ਆਇਆ ਹੈ। ਜੀ ਤੇ ਅੱਜ ਮਤਲਬ ਆਪਣੇ ਜਿਹੜੇ ਐਸੋਸੀਏਟ ਨੇ ਸਿੱਖ ਸ਼ਕਲ ਸੂਰਤ ਦੇ ਵਿੱਚ ਇਹਨਾਂ ਦੇ ਬਾਦਲਾਂ ਦੇ, ਉਹਨਾਂ ਨੂੰ ਨਾਲ ਲੈ ਕੇ ਤੇ ਇਹ ਦੁਬਾਰਾ ਆਪਣੇ ਆਪ ਨੂੰ ਸਿੱਖ ਸਫਾਂ ਦੇ ਵਿੱਚ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਮੈਂ ਇਹ ਸਪਸ਼ਟ ਕਹਿਣਾ ਚਾਹੁੰਦਾ ਕਿ ਹੁਣ ਇਹਨਾਂ ਦੀ ਇਹ ਰੀਐਸਟੈਬਲਿਸ਼ਮੈਂਟ ਜਿਹੜੀ ਬਾਦਲ ਦੀ ਲੀਡਰਸ਼ਿਪ ਦੇ ਵਿੱਚ ਅਕਾਲੀ ਦਲ ਦੀ ਸਿੱਖ ਸਫਾਂ ਦੇ ਵਿੱਚ ਹੋਣ ਦੀ ਕੋਸ਼ਿਸ਼ ਹੋ ਰਹੀ ਹੈ, ਉਹਦੇ 'ਚ ਜਿਹੜੇ ਵੀ ਲੋਕ ਭਾਈਵਾਲ ਹੋਣਗੇ ਉਹ ਗੁਨਾਹਗਾਰ ਹੋਣਗੇ, ਕਿਉਂਕਿ ਬਾਦਲ ਜਿਹੜਾ ਆ ਉਹ ਇੱਕ ਐਜ਼ ਅ ਲੀਡਰ ਆਪਣੀ ਕ੍ਰੈਡੀਬਿਲਿਟੀ ਪੂਰੀ ਤਰ੍ਹਾਂ ਗਵਾ ਚੁੱਕਿਆ ਹੈ ਤੇ ਬਾਰ-ਬਾਰ ਭਰੋਸਾ ਕਰਨ ਦੇ ਬਾਵਜੂਦ ਉਹਨਾਂ ਪ੍ਰੂਵ ਕੀਤਾ ਕਿ ਉਹ ਸਿੱਖਾਂ ਨੂੰ ਲੀਡ ਕਰਨ ਦੇ ਸਮਰੱਥ ਨਹੀਂ ਆ। ਤੇ ਇਹ ਲੋਕ ਮਤਲਬ ਉਸ ਭਾਵਨਾ ਵਾਲੇ ਨਹੀਂ ਵੀ ਜਿਹੜੇ ਸਿੱਖ ਇੰਟਰਸਟ ਨੂੰ, ਸਿੱਖ ਪੋਲਿਟਿਕਸ ਨੂੰ ਸਰਵ ਕਰ ਸਕਣ ਜੀ। ਤਾਂ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਲੋਕ ਇਹ ਗੱਲ ਕਹਿ ਰਹੇ ਆ ਜੀ, ਮਤਲਬ ਵੀ ਕਿਉਂਕਿ ਬਾਦਲ ਇਹ ਬਹੁਤ ਵੱਡਾ ਨੈਰੇਟਿਵ ਸਿਰਜ ਰਹੇ ਆ ਕਿ ਝਾੜੂ ਵਾਲੀ ਜਿਹੜੀ ਪਾਰਟੀ ਆ ਵੀ ਇਹ ਪੰਜਾਬ ਵਿਰੋਧੀ ਆ, ਇਹ ਸਿੱਖ ਵਿਰੋਧੀ ਆ, ਤੇ ਸਿੱਖਾਂ ਦੇ ਕੋਲ ਦੇਖੋ ਜੀ ਹੁਣ ਕੋਈ ਹੋਰ ਆਪਸ਼ਨ ਨਹੀਂ ਬਚਦੀ ਵੀ ਉਹ ਦੁਬਾਰਾ ਸਾਡੇ ਕੋਲ ਆਉਣਗੇ। ਤੇ ਉਹੀ ਜਿਹੜੀ ਧਾਰਨਾ ਹੈ, ਇਸੇ ਧਾਰਨਾ ਦੇ ਆਧਾਰ ਤੇ ਇਹਨਾਂ ਦੀ ਸਾਰੀ ਪਾਲਿਸੀ ਬਣ ਰਹੀ ਆ। ਪਰ ਇਹ ਹੁਣ ਸਮਾਂ ਪੰਜਾਬ ਦੇ ਵਿੱਚ ਬੜਾ ਅਹਿਮ ਆ, ਖਾਸ ਤੌਰ ਤੇ ਜਿਹੜੇ ਸੁਹਿਰਦ ਸਿੱਖ ਨੇ ਉਹਨਾਂ ਦੇ ਲਈ, ਕਿ ਉਹ ਇਹ ਦੇਖਣ ਕਿ ਜਿਹੜੀ ਇਹ ਸਪੇਸ ਵੈਕਿਊਮ ਕ੍ਰੀਏਟ ਹੋਇਆ ਆ ਵੀ ਇਹਨਾਂ ਨੂੰ ਵਾਰ-ਵਾਰ ਪਰਖਣ ਤੋਂ ਬਾਅਦ, ਇਹਨਾਂ ਤੋਂ ਵਾਰ-ਵਾਰ ਕੁੱਟ ਖਾ ਕੇ ਸਿੱਖ ਜਿਵੇਂ ਇੱਕ ਇਹਨਾਂ ਦੇ ਨਾਲੋਂ ਮਤਲਬ ਜਿਹੜੀ ਸਿੱਖ ਸੰਗਤ ਆ ਉਹਨੇ ਇੱਕ ਪਾਸਾ ਵੱਟਿਆ ਆ ਵੀ ਉਹਨੂੰ ਜੇ ਤੁਸੀਂ ਕੋਈ ਉਸ ਵੈਕਿਊਮ ਨੂੰ ਭਰਨ ਲਈ ਕੋਈ ਸੁਹਿਰਦ ਸਿੱਖ ਲੀਡਰਸ਼ਿਪ ਜਾਂ ਸਿੱਖ ਧਿਰ ਸਾਹਮਣੇ ਨਹੀਂ ਆਉਂਦੀ ਤਾਂ ਫਿਰ ਜਦੋਂ ਵੋਟਾਂ ਹੁੰਦੀਆਂ ਨੇ ਤਾਂ ਲੋਕਾਂ ਦੇ ਕੋਲ ਇਹ ਗੱਲ ਸਹੀ ਆ ਕਿ ਪ੍ਰੈਕਟੀਕੈਲਿਟੀ ਦੇ ਵਿੱਚ ਕੋਈ ਆਪਸ਼ਨ ਨਹੀਂ ਬਚਦੀ ਆ। ਉਹਨਾਂ ਨੂੰ ਫਿਰ ਇਹੋ ਜਿਹੀਆਂ ਧਿਰਾਂ ਦੇ ਨਾਲ ਜਾਂ ਇਹਨਾਂ ਦੇ ਵਿੱਚ ਵੋਟ ਡਿਵਾਈਡ ਹੋ ਜਾਂਦੀ ਆ ਤੇ ਫਿਰ ਇਹ ਲੋਕ ਦਾਅਵਾ ਕਰਦੇ ਆ ਵੀ ਅਸੀਂ ਸਿੱਖਾਂ ਦੇ, ਦੇਖੋ ਅਸੀਂ ਇੱਕੋ ਇੱਕ ਜਿਹੜੀ ਆ ਵੀ ਰਿਪਰੈਜ਼ੈਂਟੇਟਿਵ ਜਮਾਤ ਆ ਸਿੱਖਾਂ ਦੀ। ਤਾਂ ਹੁਣ ਮਤਲਬ ਇਹ ਸਮਾਂ ਜ਼ਰੂਰ ਆ, ਚੈਲੰਜ ਜ਼ਰੂਰ ਆ ਵੀ ਸਿੱਖਾਂ ਦੇ ਵਿੱਚੋਂ ਕੋਈ ਸੁਹਿਰਦ ਲੀਡਰਸ਼ਿਪ ਜਿਹੜੀ ਆ ਉਹ ਸਾਹਮਣੇ ਆਵੇ ਤੇ ਇਸ ਵੈਕਿਊਮ ਨੂੰ ਫਿਲ ਕਰੇ। ਪਰ ਮਤਲਬ ਇਹ ਮੈਂ ਜਿਹੜੀ ਤੁਹਾਨੂੰ ਗੱਲ ਕਹੀ ਆ ਵੀ ਉਹ ਵੈਕਿਊਮ ਜਿਹੜਾ ਆ ਇਕੱਲੇ ਐਲਾਨਾਂ ਦੇ ਨਾਲ ਨਹੀਂ ਫਿਲ ਹੋਣਾ, ਜਾਂ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਵੇ ਜਾਂ ਪੰਜਾਬ ਦੇ ਪਾਣੀਆਂ ਦੀ ਗੱਲ, ਪੰਜਾਬ ਦੇ ਰਿਸੋਰਸਿਸ ਦੀ ਗੱਲ ਹੋਵੇ, ਪੰਜਾਬ ਦੇ এনवायरमेंट ਦੀ ਗੱਲ ਹੋਵੇ ਜੀ, ਮਤਲਬ ਇਹ ਸਾਰੇ ਮਸਲੇ ਜਿਹੜੇ ਆ ਉਹਦੇ ਤੇ ਹੁਣ ਲੋਕ ਇਹ ਆਸ ਨਾ ਕਰਨ ਜਾਂ ਇਹ ਨਾ ਕਹਿਣ ਵੀ ਬਾਦਲ ਕੋਈ ਮੋਰਚਾ ਲਾਉਣ। ਉਹਦੇ ਲਈ ਹੁਣ ਜਿਹੜੀ ਸਟਰਗਲ ਆ ਉਹ ਪੰਜਾਬ ਦੇ ਵਿੱਚੋਂ ਜਿਹੜੀਆਂ ਸੁਹਿਰਦ ਧਿਰਾਂ ਪੰਜਾਬ ਦੀਆਂ ਹੈਗੀਆਂ ਉਹਨਾਂ ਨੂੰ ਵਿੱਢਣੀ ਪੈਣੀ ਆ। ਉਹਨਾਂ ਨੂੰ ਸਿੱਧਾ ਮਤਲਬ ਪੰਜਾਬ ਦੇ ਇੰਟਰਸਟਾਂ ਦੇ ਲਈ ਗਰਾਊਂਡ ਤਿਆਰ ਆ। ਲੋਕ ਚਾਹੁੰਦੇ ਆ ਵੀ ਕੋਈ ਜਿਹੜਾ ਮਤਲਬ ਜਿਹੜੀ ਸੁਹਿਰਦ ਲੀਡਰਸ਼ਿਪ ਆ ਉਹ ਅਗਵਾਈ ਕਰੇ ਤੇ ਉਹਦੇ ਲਈ ਹੁਣ ਮਤਲਬ ਸਟਰਗਲ ਜਿਹੜੀ ਧਿਰ ਕਰੂੰਗੀ ਤੇ ਉਹਦੇ ਵਿੱਚੋਂ ਹੀ ਕੋਈ ਨਵਾਂ ਆਰਗੇਨਾਈਜੇਸ਼ਨਲ ਸੈਟਅਪ ਜਿਹੜਾ ਆ ਉਹ ਨਿਕਲ ਕੇ ਸਾਹਮਣੇ ਆਊਗਾ। ਪਰ ਮਤਲਬ ਇਹਦਾ ਇਹ ਮਤਲਬ ਨਹੀਂ ਵੀ ਜਦੋਂ ਤੱਕ ਉਹ ਸਾਹਮਣੇ ਨਹੀਂ ਆਉਂਦਾ ਤਾਂ ਇਹਨਾਂ ਨੂੰ ਬਾਦਲਾਂ ਨੂੰ ਦੁਬਾਰਾ ਪ੍ਰਵਾਨ ਕਰਕੇ ਤੇ ਪੰਥ ਦੀ ਜਿਹੜੀ ਲੀਡਰਸ਼ਿਪ ਆ ਉਹ ਦੁਬਾਰਾ ਦਿੱਤੀ ਜਾਵੇ। ਤਾਂ ਮੈਨੂੰ ਇਹ ਲੱਗਦਾ ਵੀ ਇਹ ਬੜਾ ਹੀ ਜਿਹੜਾ ਬੇਵਕੂਫੀ ਵਾਲਾ ਫੈਸਲਾ ਹੋਊਗਾ ਜੇ ਮਤਲਬ ਸਿੱਖ ਇਨ ਦਾ ਨੀਅਰ ਫਿਊਚਰ ਇਹ ਫੈਸਲਾ ਕਰਦੇ ਆ ਵੀ ਜਿਹੜੇ ਲੋਕਾਂ ਨੇ ਲਗਾਤਾਰ ਜਿਹੜੇ ਲੋਕਾਂ ਤੋਂ ਛਿੱਤਰ ਖਾਦੇ ਆ, ਮਤਲਬ ਇੱਕ ਤਾਂ ਹੁੰਦਾ ਵੀ ਤੁਹਾਡਾ ਦੁਸ਼ਮਣ ਹੋਵੇ, ਇੱਕ ਹੁੰਦਾ ਜਦੋਂ ਤੁਹਾਡੇ ਘਰ ਦਾ ਹੀ ਬੰਦਾ ਤੁਹਾਡੇ ਨਾਲ ਮਤਲਬ ਗੱਦਾਰੀ ਕਰ ਜੇ ਤੇ ਤੁਸੀਂ ਉਹਨੂੰ ਬਾਰ-ਬਾਰ ਜਿਹੜੀ ਆ ਆਪਣੇ ਘਰ ਦੀ ਚੌਧਰ ਦਿੰਦੇ ਰਹੋ, ਤਾਂ ਇਹਦੇ ਨਾਲੋਂ ਵੱਧ ਮੂਰਖਤਾ ਵਾਲੀ ਕੋਈ ਗੱਲ ਨਹੀਂ ਹੋ ਸਕਦੀ। ਤਾਂ ਆਸ ਆ ਵੀ ਜਿਹੜੀ ਇੱਕ ਨਵੀਂ ਸਿੱਖ ਸੁਹਿਰਦ ਲੀਡਰਸ਼ਿਪ ਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਉਹ ਲੋਕ ਦੇਖਣਗੇ ਤੇ ਸ਼ਾਇਦ ਇਹੀ ਜਿਹੜੀ ਕਲਾ ਆ ਕਾਲਪੁਰਖ ਕੋਈ ਵਰਤਾ ਰਿਹਾ ਆ ਜਿਹਦੇ ਵਿੱਚੋਂ ਇਹ ਸਾਰਾ ਵੈਕਿਊਮ ਕ੍ਰੀਏਟ ਹੋ ਰਿਹਾ ਤੇ ਜਿਹੜੇ ਪੁਰਾਣੇ ਢਾਂਚੇ, ਪੁਰਾਣੇ ਸਟਰਕਚਰ ਨੇ ਉਹ ਸਾਰੇ ਡਿੱਗ ਰਹੇ ਨੇ ਤੇ ਜਦੋਂ ਡਿੱਗਣਗੇ ਤਾਂ ਹੀ ਜਿਹੜੇ ਨਵੇਂ ਸਟਰਕਚਰ, ਨਵੇਂ ਸੈਟਅਪ ਨੇ ਉਹ ਸਾਡੇ ਸਾਹਮਣੇ ਪ੍ਰਗਟ ਹੋਣਗੇ। ਤੇ ਮਤਲਬ ਇਹ ਬਾਕੀ ਅਰਦਾਸ ਆ ਸਿੱਖਾਂ ਦੀ, ਅਰਦਾਸ ਦੇ ਵਿੱਚ ਬੜਾ ਬਲ ਆ ਜੋ ਸਿੱਖਾਂ ਦੇ ਨਾਲ ਅੱਜ ਤੱਕ ਹੋਇਆ ਤੇ ਉਹ ਤੋਂ ਬਾਅਦ ਹੁਣ ਆਸ ਇੱਕ ਲੱਗ ਰਹੀ ਆ ਵੀ ਜਿਹੜਾ ਨੇੜਲਾ ਭਵਿੱਖ ਆ ਉਹਦੇ ਵਿੱਚ ਸਿੱਖਾਂ ਦੇ ਲਈ ਕੁਛ ਚੰਗਾ ਜਿਹੜਾ ਆ ਹੋਣ ਦੀਆਂ ਸੰਭਾਵਨਾਵਾਂ ਬਣਦੀਆਂ ਨਜ਼ਰ ਆ ਰਹੀਆਂ। ਜੀ ਸੁਖਵਿੰਦਰ ਸਿੰਘ ਜੀ, ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਦੇਖਦੇ ਹਾਂ ਕਿ ਡਿਵੈਲਪਮੈਂਟਸ ਕੀ ਰੁਖ ਲੈਂਦੀਆਂ ਨੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਸਾਡੇ ਦਰਸ਼ਕਾਂ ਕੋਲੋਂ ਇਜਾਜ਼ਤ ਲਈਏ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।